2 ਸਾਲ ਪਹਿਲਾਂ ਵੱਟੂ ਸਾਹਿਬ ਨੇ ਅਮਰਜ਼ਾ ਵੱਟੂ ਨੇ ਕਾਨਫਰੰਸ ਕੀਤੀ ਤੇ ਉਹ ਬੜੀਆਂ ਯਾਦਾਂ ਤਾਜ਼ੀਆਂ ਹੋਈਆਂ। ਤੇ ਪੰਜਾਬੀ ਦਾ ਸ਼ੇਰ ਹੈ ਵੀ ਜਿਹੜੇ ਅੱਗੇ ਲੱਗੇ ਹੁੰਦੇ ਆ ਉਹ ਫਾਇਲ ਲੱਗੇ ਹੁੰਦੇ ਆ। ਬੜੀ ਸੋਹਣੀ ਗੱਲ ਕੀਤੀ ਵੱਟੂ ਸਾਹਿਬ ਨੇ ਕਿ ਦਲਜੀਤ ਦੋਸਾਂਝ ਨੇ ਅੱਜ ਪੰਜਾਬੀ ਦਾ ਝੰਡਾ ਜਿਵੇਂ ਚੁੱਕਿਆ ਹੋਇਆ ਹੈ, ਉਹ ਸ਼ਾਇਦ ਇਸ ਸਾਈਡ ਤੋਂ ਕੋਈ ਇਹੋ ਜਿਹੀ ਭਰਵੀਂ ਆਵਾਜ਼ ਜਿਹੜੀ ਹੈ ਉਹ ਸਾਨੂੰ ਨਜ਼ਰ ਨਹੀਂ ਆ ਰਹੀ ਹੈ। ਵੀ ਮੈਂ ਅਕਸਰ ਹੀ ਆਨਾ ਨਾ ਵੀ ਇਸ ਜੈਲਸੀ ਸਾੜੇ ਦਾ ਕੋਈ ਇਲਾਜ ਨਹੀਂ ਹੈ। ਹੈ ਨਾ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਦਨ ਦਾ ਸ਼ੌਕ ਵੀ ਸੀ। ਆਪਣੇ ਆਪ 'ਚ ਅਸੀਂ ਜੱਗੇ ਹੀ ਆ ਤੇ ਕੋਈ ਸਾਨੂੰ ਜੋ ਮਰਜ਼ੀ ਕਹੀ ਜਾਵੇ। ਤੇ ਜੱਗਾ ਕੌਣ ਹੈ? ਜੱਗੇ ਸਾਡੇ ਕੰਮ ਨੇ। ਤੁਸੀਂ ਫੈਮਿਨਿਜ਼ਮ ਦੇ ਉੱਤੇ ਜਿਹੜਾ ਸੈਸ਼ਨ ਰੱਖਦੇ ਹੋ ਉਹਦੇ ਵਿੱਚ ਮਰਦ ਵੀ ਅਗਰ ਇਨਕਲੂਡ ਹੋ ਜਾਣ ਤੇ ਸਿਆਸਤ ਵਾਲਿਆਂ ਦੇ ਵਿੱਚ ਔਰਤਾਂ ਵੀ ਚਲੀਆਂ ਜਾਣ ਤੇ ਉਹ ਜ਼ਰਾ ਜ਼ਿਆਦਾ ਬਿਹਤਰ ਮੇਰੇ ਖਿਆਲ 'ਚ। ਜੀ ਬੇਲੀਓ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਇੱਕ ਵੱਡਾ ਦਿਨ, ਔਰ ਵੱਡਾ ਦਿਨ ਇਸ ਕਰਕੇ ਹੈ ਕਿ ਪੰਜਾਬੀ ਪ੍ਰਚਾਰ, ਪੰਜਾਬੀ ਲਹਿਰ ਵੱਲੋਂ ਅੱਜ ਅਸੀਂ ਅਨਾਉਂਸ ਕਰਨ ਚੱਲੇ ਹਾਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ। ਇਸ ਪੰਜਾਬੀ ਕਾਨਫਰੰਸ ਦੇ ਅੰਦਰ ਕੀ ਹੈ, ਕਿਹੜੇ ਇਸ ਦੇ ਫੀਚਰਸ ਹਨ, ਕਿਤੋਂ ਲੋਕ ਆ ਰਹੇ ਹਨ, ਕੀ ਅਸੀਂ ਕਰਨਾ ਹੋਏਗਾ, ਇਹ ਸਾਰਾ ਕੁਝ ਅੱਜ ਐਲਾਨ ਕਰ ਦਿੱਤੇ ਜਾਣਗੇ। ਕਮੇਟੀਆਂ ਬਣਾਈਆਂ ਜਾਣਗੀਆਂ, ਐਡੀਟੋਰੀਅਲ ਬੋਰਡ ਇਸ ਦੇ ਅੰਦਰ ਬਣਨਗੇ, ਯੂਥ ਕਮੇਟੀ ਬਣੇਗੀ, ਇਸ ਦੇ ਅੰਦਰ ਇੱਕ ਆਪਰੇਸ਼ਨਲ ਟੀਮ ਬਣੇਗੀ, ਮਾਰਕੀਟਿੰਗ ਟੀਮ ਬਣੇਗੀ। ਸੋ ਸਾਰਾ ਕੁਝ ਅੱਜ ਤੁਹਾਨੂੰ ਦੱਸਾਂਗੇ। ਇੱਕ ਵੱਡਾ ਪ੍ਰੋਗਰਾਮ ਪੂਰੀ ਦੁਨੀਆ ਦੇ ਪੰਜਾਬੀਆਂ ਵਾਸਤੇ ਅੱਜ ਅਨਾਉਂਸ ਕਰਨ ਚੱਲੇ ਹਾਂ। ਆਓ ਚੱਲਦੇ ਹਾਂ ਹਾਲ ਦੇ ਅੰਦਰ। ਮੁੜ ਵੱਜਣ ਲੱਗਾ ਹੈ ਤੀਜੀ ਕਾਨਫਰੰਸ ਦਾ। ਤੁਸੀਂ ਸਾਡੀ ਪਹਿਲੀ ਔਰ ਦੂਜੀ ਕਾਨਫਰੰਸ ਦੇ ਗਵਾਹ ਹੋ। ਸਾਰੇ ਦੋਸਤ ਪਹਿਲੀ ਕਾਨਫਰੰਸ ਤੋਂ ਹੀ ਸਾਡੇ ਨਾਲ ਜੁੜੇ ਰਹੇ। ਉਹਨਾਂ ਸਭ ਦੋਸਤਾਂ ਦਾ, ਮਿੱਤਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਆ ਅਸੀਂ। ਮੀਆਂ ਸਾਹਿਬ ਦਾ ਇੱਕ ਸ਼ੇਰ ਯਾਦ ਆਉਂਦਾ ਪਿਆ ਹੈ ਕਿ ਝਲ ਝਲ ਹਾਰ ਨਾ ਹਾਰੀ ਹਿੰਮਤ, ਇੱਕ ਦਿਨ ਫਿਰ ਸੀ ਪਾਸਾ। ਝਲ ਝਲ ਹਾਰ ਨਾ ਹਾਰੀ ਹਿੰਮਤ, ਇੱਕ ਦਿਨ ਫਿਰ ਸੀ ਪਾਸਾ। ਭੁੱਖਾ ਮੰਗਨ ਚੜੇ ਮੁਹੰਮਦ, ओढ़क भरसी कासा। ਸਾਰੇ ਦੋਸਤ ਜਿਹੜੇ ਨੇ ਉਹ ਆਪਣੀ ਆਪਣੀਆਂ ਜਿਹੜੀਆਂ ਖੂਬੀਆਂ ਨੇ, ਆਪਣੇ ਆਪਣੇ ਆਰ ਨੇ, ਉਹ ਐਸ ਕਾਸੇ ਵਿੱਚ ਪਾਉਂਦੇ ਰਹੇ ਨੇ। ਭਾਵੇਂ ਉਹ ਵੋਲੰਟੀਅਰਸ ਦੀ ਸ਼ਕਲ 'ਚ ਸੀ, ਭਾਵੇਂ ਉਹ ਸਾਡੇ ਇੰਟੈਲੈਕਚੁਅਲਸ ਦੀਆਂ ਥਾਟਸ ਸਨ, ਮਾਲੀ ਮਦਦ ਸੀ, ਜਾਂ ਜਿਸ ਤਰ੍ਹਾਂ ਦਾ ਵੀ ਆਰ ਸੀ, ਉਹ ਸਾਰੇ ਦੋਸਤਾਂ ਨੇ ਸਾਡੇ ਬਾਂਹ ਬੇਲੀ ਬਣ ਕੇ ਉਹਨੂੰ ਨਿਭਾਇਆ। ਤੀਜੀ ਕਾਨਫਰੰਸ ਦੇ ਅੰਦਰ ਵੀ ਉਹ ਸਾਰੇ ਸਾਥੀ ਸ਼ਾਮਿਲ ਨੇ। ਕੁਝ ਨਾ ਕੁਝ ਨਵੀਆਂ ਬਾਵਾਂ ਵੀ ਨਾਲ ਆ ਕੇ ਰਲਦੀਆਂ ਨੇ ਸਾਡਾ ਭਾਰ ਵੰਡਾਵਣ ਦੇ ਲਈ। ਉਚੇਚੇ ਤੌਰ 'ਤੇ ਮੈਂ ਜਿਹੜੀਆਂ ਸਾਡੀਆਂ 2 ਪੰਜਾਬੀ ਦੀਆਂ ਤਨਜ਼ੀਮਾਂ ਨੇ ਕਿ ਪੰਜਾਬੀ ਪ੍ਰਚਾਰ ਔਰ ਪੰਜਾਬੀ ਲਹਿਰ, ਇਸ ਕਾਨਫਰੰਸ ਨੂੰ ਮੁਮਕਿਨ ਬਣਾਉਂਦੀਆਂ ਨੇ, ਜਿਹਦੇ ਵਿੱਚ ਪੰਜਾਬੀ ਪ੍ਰਚਾਰ ਦੇ ਆਗੂ ਤਾਰਿਕ ਜਟਾਲਾ ਸਾਹਿਬ ਔਰ ਆਪਣੇ ਵੱਟੂ ਸਾਹਿਬ ਪੇਸ਼ ਰਹਿੰਦੇ ਨੇ। ਪੰਜਾਬ ਲਹਿਰ ਵੱਲੋਂ ਨਾਸਿਰ ਢਿੱਲੋਂ ਸਾਹਿਬ ਦਾ ਅਸੀਂ ਸ਼ੁਕਰੀਆ ਵੀ ਕਰਨਾ ਹੈ। ਸਾਡੇ ਸਾਥੀ ਨੇ, ਸ਼ੁਕਰੀਆ ਦਾ ਲਫ਼ਜ਼ ਵੀ ਬਹੁਤ ਥੋੜ੍ਹਾ ਹੈਗਾ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਮੀਡੀਆ ਦੇ ਨਾਲ ਔਰ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ, ਉਹਦੇ ਨਾਲ ਪੰਜਾਬੀ ਦਾ ਜਿਹੜਾ ਸਵਾਲ ਸੀ ਉਹ ਬਹੁਤ ਜ਼ਿਆਦਾ ਉਹਨੇ, ਤੁਸੀਂ ਕਹਿ ਲਓ, ਤਾਕਤ ਫੜੀ। ਮੈਂ ਇੱਥੇ ਦਾਅਵਤ ਦਿਆਂਗੀ ਕਿ ਇਸ ਕਾਨਫਰੰਸ ਦੇ ਬਾਰੇ ਔਰ ਜਿਹੜਾ ਅੱਜ ਦਾ ਦਿਨ ਹੈ ਖਾਸ ਤੌਰ 'ਤੇ, ਉਹਦੇ ਵਿੱਚ ਅਸੀਂ ਤੁਹਾਡੇ ਨਾਲ ਕੀ ਗੱਲਬਾਤ ਕਰਨਾ ਚਾਹੁੰਦੇ ਹਾਂ। ਮੈਂ ਦਾਅਵਤ ਦਿਆਂਗੀ ਪੰਜਾਬੀ ਪ੍ਰਚਾਰ ਦੇ ਆਗੂ ਵੱਟੂ ਸਾਹਿਬ ਨੂੰ ਕਿ ਉਹ ਤਸ਼ਰੀਫ ਲਿਆਉਣ ਅਤੇ ਦੱਸਣ ਕਿ ਅੱਗੇ ਅਸੀਂ ਕੀ ਕਰਨ ਜਾ ਰਹੇ ਹਾਂ। ਜੀ ਵੱਟੂ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਅਸੀਂ ਪੰਜਾਬੀ ਦਾ ਔਰ ਪੰਜਾਬੀਅਤ ਦਾ ਨਾਂ ਲੈਂਦੇ ਹਾਂ। ਔਰ ਪੰਜਾਬੀ ਔਰ ਪੰਜਾਬੀਅਤ ਦੇ ਨਾਂ ਲੈਣ ਦੇ ਵਾਸਤੇ ਕਈ ਤਰ੍ਹਾਂ ਦੇ ਆਰ ਕਰਨੇ ਪੈਂਦੇ ਹਨ। ਉਹ ਸਮਾਜ ਜਿੱਥੇ ਪੰਜਾਬੀ ਦੀ ਗੱਲ ਕਰਨਾ, ਇਸ ਧਰਤੀ ਦੇ ਅੰਦਰ ਹੀ ਪੰਜਾਬੀ ਹੈ, ਲੇਕਿਨ ਇੱਥੇ ਗੱਲ ਕਰਨਾ ਹੀ 100 ਤਰ੍ਹਾਂ ਦੇ ਹੋਰ ਤਰੀਕੇ ਦੀਆਂ ਸੋਚਾਂ ਨੂੰ ਜਨਮ ਦਿੰਦਾ ਰਿਹਾ ਹੈ। ਸੋ ਸਾਡੀ ਪੰਜਾਬ ਦੇ ਅੰਦਰ ਜੰਮਿਆਂ ਦਾ ਹਮੇਸ਼ਾ ਤੋਂ ਇੱਕ ਸਵਾਲ ਰਿਹਾ ਹੈ ਕਿ ਅਸੀਂ ਪੂਰੀ ਦੁਨੀਆ ਦੀ ਗੱਲ ਕਰਦੇ ਹਾਂ। ਅਸੀਂ ਬੜੇ ਵੱਡੇ ਅਮਨ ਪਸੰਦ ਹਾਂ, ਅਸੀਂ ਬੜੇ ਵੱਡੇ ਨੈਸ਼ਨਲਿਸਟ ਹਾਂ, ਅਸੀਂ ਬੜੇ ਵੱਡੇ ਹਿਊਮਨਿਸਟ ਹਾਂ, ਲੇਕਿਨ ਸਾਡੀ ਧਰਤੀ ਜਿਹੜੀ ਹਜ਼ਾਰਾਂ ਸਾਲਾਂ ਤੋਂ ਹੈ, ਇਹ ਇੱਕ ਵੱਡੀ ਤਹਿਜ਼ੀਬ ਹੈ, ਇਸ ਦੀ ਗੱਲ ਕਿਉਂ ਨਹੀਂ ਹੁੰਦੀ? ਸੋ ਉਸ ਦੀ ਗੱਲ ਜਿਹੜੇ ਸਾਡੇ ਵੱਡਿਆਂ ਨੇ ਸ਼ੁਰੂ ਕੀਤੀ ਸੀ, ਉਹਨਾਂ ਦੀ ਲੀਹ 'ਤੇ ਅਸੀਂ ਚੱਲਦੇ ਹੋਏ ਅੱਜ ਇੱਥੇ ਖੜ੍ਹੇ ਹਾਂ ਔਰ ਅੱਜ ਪੰਜਾਬੀ ਦੀ ਗੱਲ ਕਰ ਰਹੇ ਹਾਂ। ਹੁਣ ਸੋਚਣ ਵਾਲੀ ਗੱਲ ਇਹ ਸੀ ਕਿ ਕੀਤਾ ਕੀ ਜਾਵੇ।
ਸੋ ਅਸੀਂ ਕਲਚਰਲ ਐਕਟਿਵਿਜ਼ਮ ਦੇ ਨਾਲ ਜੁੜੇ, ਕਿਉਂਕਿ ਪੰਜਾਬ ਦੇ ਅੰਦਰ ਅਸੀਂ ਜਿਹੜੀ ਦੂਸਰੀ ਨੈਸ਼ਨਲਿਜ਼ਮ ਹੈ, ਜਿਵੇਂ ਸਿੰਧ ਦੇ ਅੰਦਰ ਹੈ, ਬਾਕੀ ਸੂਬਿਆਂ ਦੇ ਅੰਦਰ ਹੈ, ਪੰਜਾਬ ਦਾ ਮਿਜ਼ਾਜ ਉਸ ਤਰੀਕੇ ਦਾ ਨਹੀਂ ਸੀ। ਪੰਜਾਬ ਖੁਸ਼ਹਾਲ ਖਿੱਤਾ ਹੈ ਔਰ ਕਲਚਰਲ ਐਕਟੀਵਿਟੀਜ਼ ਦੇ ਨਾਲ ਪੰਜਾਬ ਹਮੇਸ਼ਾ ਤੋਂ ਖੁਸ਼ ਰਿਹਾ ਹੈ। ਕਲਚਰਲ ਐਕਟਿਵਿਜ਼ਮ ਮੇਰੇ ਨਜ਼ਦੀਕ ਨੈਸ਼ਨਲਿਜ਼ਮ ਦੀ ਇੱਕ ਵੱਡੀ ਟੂਲ ਜਾਂ ਇੱਕ ਵੱਡੀ ਕਾਜ਼ ਉਦੋਂ ਬਣਦੀ ਹੈ ਜਦੋਂ ਇਹਦੇ ਰਾਹੀਂ ਤੁਸੀਂ ਆਪਣੀ ਲੈਂਗੁਏਜ ਔਰ ਆਪਣੇ ਕਲਚਰ ਦਾ ਰਿਵਾਈਵਲ ਚਾਹੁੰਦੇ ਹੋ। ਛੋਟੀ ਜਿਹੀ ਮਿਸਾਲ ਮੈਂ ਦੇ ਦਿੰਦਾ ਹਾਂ ਕਿ ਪੰਜਾਬ ਦੇ ਅੰਦਰ, ਚੜ੍ਹਦੇ ਪੰਜਾਬ ਦੇ ਅੰਦਰ ਵੀ, ਲਹਿੰਦੇ ਪੰਜਾਬ ਦੇ ਅੰਦਰ ਵੀ ਕਈ ਤਰ੍ਹਾਂ ਦੀਆਂ ਪੰਜਾਬੀ ਨੈਸ਼ਨਲਿਸਟ ਮੂਵਮੈਂਟ ਵੀ ਹਨ, ਆਰਗੇਨਾਈਜ਼ਰਸ ਵੀ ਹਨ, ਲੇਕਿਨ ਸ਼ਾਇਦ ਅਸੀਂ ਸਾਰੇ ਮਿਲ ਕੇ ਉਤਨਾ ਵੱਡਾ ਕੰਮ ਨਹੀਂ ਕਰ ਪਾਏ ਜਿਤਨਾ ਕੱਲਾ ਦਿਲਜੀਤ ਦੋਸਾਂਝ ਜਾਂ ਸਿੱਧੂ ਮੂਸੇਵਾਲਾ ਉਹ ਕਰ ਚੁੱਕੇ ਹਨ। ਕਲਚਰ ਐਕਟਿਵਿਜ਼ਮ ਸਮਝਾਉਣ ਦੇ ਲਈ ਇਹ ਦੋ ਮਿਸਾਲਾਂ ਕਾਫੀ ਹਨ। ਫਿਰ ਕਲਚਰ ਐਕਟਿਵਿਜ਼ਮ ਹੁੰਦੀ ਕੀ ਹੈ? ਜਿਹੜੇ ਸਾਡੇ ਲੈਫਟ ਦੇ ਨਾਲ ਜੁੜੇ ਹੋਏ ਲੋਕ ਹਨ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸਾਰਿਆਂ ਵਾਸਤੇ ਸਾਂਝੀ ਗੱਲ ਹੋਵੇ, ਤਬਕਾਤੀ ਗੱਲ ਨਾ ਹੋਵੇ, ਉਹਦੇ ਅੰਦਰ ਇਹ ਨਾ ਹੋਵੇ ਕਿ ਚੌਧਰੀਆਂ ਦੀ ਗੱਲ ਹੋਵੇ ਤੇ ਮਾੜਿਆਂ ਦੀ ਗੱਲ ਨਾ ਹੋਵੇ। ਅਸੀਂ ਲੈਫਟ ਦੀ ਸਿਆਸਤ ਦੇ ਨਾਲ ਜੁੜਦੇ ਹਾਂ ਤੇ ਲੈਫਟ ਦੇ ਅੰਦਰ ਮਾੜਿਆਂ ਦੀ ਗੱਲ ਹੁੰਦੀ ਹੈ, ਵੱਡਿਆਂ ਦੀ ਗੱਲ ਨਹੀਂ ਹੁੰਦੀ। ਸੋ ਅਸੀਂ ਕਿਸ ਤਰੀਕੇ ਬਰਾਬਰੀ ਦੀ ਸਤ੍ਹਾ ਤੇ ਅਸੀਂ ਇੱਕ ਸਾਂਝ ਬਣਾ ਸਕਦੇ ਹਾਂ, ਉਹ ਕਲਚਰ ਐਕਟਿਵਿਜ਼ਮ ਹੀ ਹੈ। ਜਦੋਂ ਅਸੀਂ ਝੁੰਮਰ ਪਾਉਂਦੇ ਹਾਂ, ਅਸੀਂ ਭੰਗੜਾ ਪਾਉਂਦੇ ਹਾਂ ਤੇ ਉਸ ਵੇਲੇ ਸਾਰੇ ਸਾਂਝੇ ਹੁੰਦੇ ਹਨ। ਹੁਣ ਲੋੜ ਇਸ ਗੱਲ ਦੀ ਹੈ ਕਿ ਇਹ ਅਸੀਂ ਇੱਕ ਮੁੱਢ ਬੰਨਣਾ ਸੀ, ਸੋ ਅਸੀਂ ਮੁੱਢ ਬੰਨਿਆ। ਹੁਣ ਜਿਹੜੇ ਹੋਰ ਮੁੱਦੇ ਹਨ ਪੰਜਾਬ ਦੇ ਅੰਦਰ, ਪੰਜਾਬ ਪੰਜਾਬੀ ਦੀ ਗੱਲ ਇਸ ਵੇਲੇ ਹੋ ਰਹੀ ਹੈ ਔਰ ਬੜੇ ਵੱਡੇ ਬਰਾਡਰ ਲੈਵਲ ਤੇ ਹੋ ਰਹੀ ਹੈ। ਸੋ ਹੁਣ ਕੀ ਕਰਨ ਦੀ ਲੋੜ ਹੈ? ਪੰਜਾਬ ਦੇ ਅੱਜ ਦੇ ਜੀਂਦੇ ਜਾਗਦੇ ਮੁੱਦੇ, ਜਿੰਦੇ ਅੰਦਰ ਗਲੋਬਲ ਵਾਰਮਿੰਗ ਹੈ, ਜਿਹਦੇ ਅੰਦਰ ਹਰ ਸਾਲ ਦੇ ਹੜ੍ਹਾਂ ਦੇ ਸੈਲਾਬੀ ਸੂਰਤ-ਹਾਲ ਜੋ ਪੈਦਾ ਹੁੰਦੀ ਹੈ, ਉਹਦੇ ਅੰਦਰ ਲੋਕਾਂ ਦੇ ਘਰ ਰੁੜ ਜਾਂਦੇ ਹਨ, ਲੋਕ ਬੇਘਰ ਹੁੰਦੇ ਹਨ, ਖਾਣ ਪੀਣ ਨੂੰ ਕੁਝ ਨਹੀਂ ਹੈ। ਇੱਥੇ ਹੋਰ ਕੀ ਹੋ ਸਕਦਾ? ਔਰ ਸਾਰਾ ਕੁਝ ਕਿਸ ਕਰਕੇ ਹੋਇਆ? ਇਹ ਬੋਲੀ ਦੇ ਨਾ ਹੋਣ ਕਰਕੇ ਹੋਇਆ, ਕਿਉਂਕਿ ਪੰਜਾਬੀਆਂ ਦੀ ਸਾਂਝ ਇਸ ਤੱਕ ਨਹੀਂ ਬਣ ਸਕੀ। ਹੁਣ ਇੱਕ ਹੋਰ ਛੋਟੀ ਮਿਸਾਲ ਅਸੀਂ ਅਗਰ ਲਈਏ ਤੇ ਨਾਸਰ ਉਹਨਾਂ ਨੂੰ ਪਤਾ ਹੋਏਗਾ, ਹੋਰ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਕਿ ਚੜ੍ਹਦੇ ਪੰਜਾਬ ਦੇ ਅੰਦਰ ਕਈ ਸੱਥਾਂ, ਕਈ ਵੱਡੀਆਂ ਆਰਗੇਨਾਈਜੇਸ਼ਨ, ਇੰਟਰਨੈਸ਼ਨਲ NGOs, ਡਿਵੈਲਪਮੈਂਟ ਸੈਕਟਰ, ਉਹ ਸਾਰਾ ਖੜਾ ਰਿਹਾ ਹੈ। ਔਰ ਮੇਰੇ ਦੇਖਣ ਸ਼ਾਇਦ ਕੋਈ ਘਰ ਐਸਾ ਨਹੀਂ ਜਿੱਥੇ ਉਹਨਾਂ ਨੂੰ ਸਪੋਰਟ ਨਹੀਂ ਮਿਲੀ, ਲੱਖਾਂ ਦੀ ਸਪੋਰਟ ਨਹੀਂ ਮਿਲੀ। ਲਹਿੰਦੇ ਪੰਜਾਬ ਦੇ ਅੰਦਰ ਅਸੀਂ ਸਾਰੇ ਉਹਨਾਂ ਏਰੀਆਜ਼ ਦੇ ਵਿੱਚ ਹੈ ਸਾਂ, ਅਸੀਂ ਵੇਖਿਆ ਕਿ ਲੋਕ ਜਿਹੜੇ ਬੇਘਰ ਹੋਏ ਉਹਨਾਂ ਵਾਸਤੇ ਕੋਈ ਕੁਝ ਨਹੀਂ ਹੋ ਪਾਇਆ। ਅਗਰ ਹੋਇਆ ਵੀ ਤਾਂ ਇਸ ਛੋਟੇ ਲੈਵਲ ਤੇ ਹੋਇਆ ਕਿ ਉਹਨਾਂ ਦੇ 2-4 ਦਿਨ ਦੀਆਂ ਲੋੜਾਂ ਤੇ ਪੂਰੀਆਂ ਹੋਈਆਂ। ਅੱਗੇ ਉਹਨਾਂ ਵਾਸਤੇ ਕੀ ਹੈ? ਇਹ ਕੁਝ ਨਹੀਂ ਹੈ। ਉਧਰ ਕਿਉਂ ਹੋਇਆ, ਇੱਧਰ ਕਿਉਂ ਨਹੀਂ ਹੋਇਆ? ਸੋ ਉਸ ਸਾਈਡ ਤੇ ਪੰਜਾਬੀ ਲੈਂਗੁਏਜ ਨਾਲ ਲੋਕਾਂ ਦੀ ਜੁੜਤ ਰਹੀ, ਉਹ ਸਾਂਝ ਜਿਹੜੀ ਪੰਜਾਬ ਦੀ ਪ੍ਰੀਤ ਸਾਬਤ ਹੋਈ, ਉਹਦੇ ਨਾਲ ਲੋਕਾਂ ਦੀ ਜੁੜਤ ਰਹੀ ਔਰ ਲੋਕਾਂ ਦੇ ਉਹਨਾਂ ਨੇ ਕੁਝ ਕਰਕੇ ਦਿਖਾਇਆ। ਅਸੀਂ ਟੁਕੜੀਆਂ ਦੇ ਵਿੱਚ ਵੰਡੇ ਹੋਇਆ। ਰਹੀ ਸੀ ਕਸਰ ਇਸ ਪੰਜਾਬ ਦੇ ਅੰਦਰ ਨਵੀਂ ਥਿਊਰੀਆਂ, ਨਵੀਆਂ ਜ਼ਬਾਨਾਂ ਬਣਾਉਣ ਦੇ ਅਮਲ ਤੇ ਹੋਈ ਔਰ ਫਿਰ ਵੱਖ ਸੂਬੇ ਮੰਗਣ ਦੀ ਬੁਨਿਆਦ ਤੇ ਹੋਈ, ਜਿਹੜਾ ਕਿ ਕਿਸੇ ਵੀ ਕੌਮ ਦੀ ਯੂਨਿਟੀ ਵਾਸਤੇ ਬੜਾ ਖਤਰਨਾਕ ਹੁੰਦਾ ਹੈ। ਸੋ ਅਸੀਂ ਪੰਜਾਬ ਦੀ ਏਕਤਾ ਵਾਸਤੇ ਕੀ ਗੱਲ ਕਰ ਸਕਦੇ ਹਾਂ, ਇਸ ਦੀ ਵੱਧ ਚੜ੍ਹ ਕੇ ਕਰਨ ਦੀ ਲੋੜ ਹੈ। ਔਰ ਇਹ ਸਾਰੀਆਂ ਗੱਲਾਂ ਕਾਨਫਰੰਸ ਦੇ ਅੰਦਰ ਹੋਣਗੀਆਂ, ਲੈਂਗੁਏਜ ਤੋਂ ਲੈ ਕੇ ਸਾਰੇ ਮਸਲਿਆਂ ਤੱਕ ਅਸੀਂ ਕੀ ਕਰ ਸਕਦੇ ਹਾਂ। ਹੁਣ ਇੱਕ ਅੱਗੇ ਹੋਰ ਸਵਾਲ ਆਉਂਦਾ ਹੈ ਕਿ ਤੁਸੀਂ ਗੱਲਾਂ ਕਰਦੇ ਹੋ, ਕੋਈ ਕੰਮ ਤੇ ਨਹੀਂ ਹੁੰਦਾ। ਸੋ ਅਸੀਂ ਆਰਗੇਨਾਈਜੇਸ਼ਨਸ ਹਾਂ, ਅਸੀਂ ਪੰਜਾਬੀ ਦੇ ਲੋਕ ਹਾਂ, ਅਸੀਂ ਗਵਰਨਮੈਂਟ ਤੇ ਹੈ ਨਹੀਂ ਕਿ ਜਿਹਨਾਂ ਦੇ ਇਖਤਿਆਰ ਦੇ ਵਿੱਚ ਸਾਰਾ ਕੁਝ ਹੋਵੇ ਤੇ ਰਾਤ ਤੋਂ ਪਹਿਲੇ ਤੱਕ ਅਸੈਂਬਲੀ ਤੋਂ ਅਸੀਂ ਅਪਰੂਵਲ ਲੈ ਲਈਏ। ਅਸੀਂ ਲੋਕਾਂ ਦੇ ਅੰਦਰ ਜਾਗ੍ਰਿਤੀ ਜਿਹੜੀ ਹੈ ਉਹ ਵਧਾਉਣੀ ਹੈ, ਲੋਕਾਂ ਨੂੰ ਇਹ ਸ਼ਊਰ ਦੇਣਾ ਹੈ ਕਿ ਤੁਹਾਡੇ ਰਾਈਟਸ ਕੀ ਹਨ, ਤੁਹਾਡੀ ਡਿਊਟੀਜ਼ ਕੀ ਹਨ। ਸੋ ਜਦੋਂ ਪੰਜਾਬੀਆਂ ਨੂੰ ਇਹਨਾਂ ਦੋਨਾਂ ਚੀਜ਼ਾਂ ਦਾ ਪਤਾ ਚੱਲ ਜਾਂਦਾ ਹੈ ਤੇ ਫਿਰ ਸਾਰਾ ਕੁਝ ਬਿਹਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਪੰਜਾਬੀਆਂ ਨੂੰ ਇਸ ਵੇਲੇ ਕੋਈ ਬਹੁਤ ਜ਼ਿਆਦਾ ਮਾਯੂਸ ਹੋਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਜਿੱਥੇ ਅਸੀਂ ਗੱਲ ਅਪੜਾਉਣਾ ਚਾਹੁੰਦੇ ਸੀ ਉੱਥੇ ਤੱਕ ਗੱਲ ਅਪੜ ਗਈ ਹੈ। ਹੋਰ ਕੰਮ ਵੱਡੇ ਕਰਨ ਦੀ ਲੋੜ ਹੈ ਤਾਂ ਜੇ ਸਾਡੇ ਉਹਨਾਂ ਸਾਰੇ ਮਸਲਿਆਂ ਦਾ ਸੋਲੂਸ਼ਨ ਲੱਭੇ ਔਰ ਉਹ ਅਸੀਂ ਇਹਨਾਂ ਕਾਨਫਰੰਸ ਰਾਹੀਂ, ਇਹਨਾਂ ਰੈਲੀਜ਼ ਰਾਹੀਂ ਅਸੀਂ ਉਹ ਕਰ ਸਕਦੇ ਹਾਂ। ਮੈਂ ਖਾਸ ਤੌਰ ਤੇ ਸ਼ੁਕਰੀਆ ਅਦਾ ਕਰਦਾ ਹਾਂ ਪਿਲਾਕ ਦੀ ਟੀਮ ਦਾ। ਹਮੇਸ਼ਾ ਦੀ ਤਰ੍ਹਾਂ ਪਿਲਾਕ ਦੀ ਸਾਂਝ ਸਾਡੇ ਨਾਲ ਰਹੇਗੀ ਔਰ ਖਾਸ ਤੌਰ ਤੇ ਨਾਸਿਰ ਢਿੱਲੋਂ ਹੋਰਾਂ ਦੇ, ਪੰਜਾਬੀ ਲਹਿਰ ਦੀ ਪੂਰੀ ਟੀਮ ਦਾ, ਕਿ ਜਦੋਂ ਤੱਕ ਅਸੀਂ ਇਕੱਲੇ ਖੜੇ ਸੀ ਉਦੋਂ ਤੱਕ ਗੱਲ ਇਵੇਂ ਬਣ ਨਹੀਂ ਰਹੀ ਸੀ। ਇਹਦੇ ਨਾਲ ਜਦੋਂ ਦੇ ਨਾਸਿਰ ਹੋਰੀ ਮਿਲੇ, ਕਿਉਂਕਿ ਨਵਾਂ ਬਲੱਡ ਹੈ, ਨਵੀਆਂ ਸੋਚਾਂ ਹਨ, ਸੋਸ਼ਲ ਮੀਡੀਆ ਤੇ ਇਹਨਾਂ ਦੀ ਰੀਚ ਬਹੁਤ ਹੈ, ਫਿਰ ਇਹਨਾਂ ਦੇ ਨਾਲ ਇੰਟਰਨੈਸ਼ਨਲੀ ਜਿਸ ਤਰੀਕੇ ਨਾਲ ਲੋਕ ਜੁੜੇ ਹੋਏ ਨੇ। ਸੋ ਅਸੀਂ ਪੰਜਾਬੀ ਦੀ ਗੱਲ ਜਦੋਂ ਦੇ ਜੁੜੇ ਇਹਨਾਂ ਦੇ ਨਾਲ ਅਸੀਂ ਵੱਡੀ ਕੀਤੀ ਹੈ। ਔਰ ਮੈਂ ਅੱਜ ਇੱਕ ਖਾਸ ਮੈਸੇਜ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਦੇ ਨਾਲ ਜੁੜਨ ਦੀ ਲੋੜ ਹੈ, ਉਹਨਾਂ ਨਾਲ ਨਫ਼ਰਤ ਜਾਂ ਉਹਨਾਂ ਨੂੰ ਸਾਈਡ ਤੇ ਰੱਖਣ ਦੀ ਕੋਈ ਲੋੜ ਨਹੀਂ ਹੈ।
ਇਹ ਲੋਕ ਅਗਰ ਨਾਵਾਂ ਦੇ ਹੀ ਜਿਹੜੇ ਹਨ ਤਾਂ ਤੁਹਾਡਾ ਨਾਮ ਵੱਡਾ ਕਰਨਗੇ, ਤੁਹਾਡਾ ਨਾਮ ਵਿਗਾੜਨ ਦੇ ਵਿੱਚ ਇਹਨਾਂ ਦਾ ਕੋਈ ਕਿਰਦਾਰ ਨਹੀਂ ਹੋਏਗਾ, ਕਿਉਂਕਿ ਰੱਬ ਨੇ ਕੁਦਰਤ ਵੱਲੋਂ ਇਹਨਾਂ ਨੂੰ ਬਹੁਤ ਇੱਜ਼ਤ ਮਿਲੀ ਹੋਈ ਹੈ ਔਰ ਉਸ ਇੱਜ਼ਤ ਦੇ ਵਿੱਚ ਪੰਜਾਬੀ ਹੋਰ ਇਹਨਾਂ ਵਾਸਤੇ ਵੀ ਵਾਧਾ ਕਰੇਗੀ ਔਰ ਪੰਜਾਬ ਵਾਸੀਆਂ ਵਾਸਤੇ ਵੀ ਵਾਧਾ ਕਰੇਗੀ। ਖਾਸ ਕਰ ਪੰਜਾਬੀ ਦੀ ਜਿਹੜੀ ਡਿਊਟੀਜ਼ ਅਗਰ ਦੇਖੀਏ ਤੇ ਵੱਡੀ ਡਿਊਟੀ ਆਂਦੀ ਹੈ ਜਿਹੜੀ ਪੰਜਾਬੀ ਦਾ ਯੂਥ ਵਿੰਗ ਹੈ, ਜਿਹਦੇ ਵਿੱਚ ਅੰਜਮ ਗਿੱਲ ਹੈ, ਬਾਬਰ ਜਲੰਧਰੀ ਹੈ, ਨਵਾਜ਼ ਸ਼ਾਹ ਸਾਹਿਬ ਹਨ, ਸ਼ਹਜ਼ਾਦ ਜੋਈਆ ਸਾਹਿਬ ਹਨ, ਇਕਰਾ ਪ੍ਰੀਤ ਹੁਰੀ ਹਨ, ਫੈਸਲ ਹੁਰੀ ਹਨ, ਹੋਰ ਬਾਕੀ ਰਾਣਾ ਉਮਰ ਹੁਸ਼ਿਆਰਪੁਰੀ ਹਨ, ਕਿ ਤੁਹਾਡੇ ਕਰਨ ਤਾਂ ਹੁਣ ਕੰਮ ਬਹੁਤ ਜ਼ਿਆਦਾ ਹੋਏਗਾ। ਸੋ ਤੁਸੀਂ ਬਹੁਤ ਐਕਟਿਵ ਰਹਿਣਾ ਔਰ ਇਸ ਕਾਨਫਰੰਸ ਨੂੰ ਅਸੀਂ ਬਹੁਤ ਸੁਚੱਜੇ ਢੰਗ ਨਾਲ ਕਰਾਂਗੇ। ਇਸ ਕਾਨਫਰੰਸ ਦੇ ਅੰਦਰ ਹੈ ਕੀ ਉਹ ਤੇ ਹੈ ਹੀ, ਮੈਂ ਚਾਹਾਂਗਾ ਕਿ ਕੁਝ ਸਲਾਹ ਮਸ਼ਵਰੇ ਵੀ ਲੈ ਜਾਣ ਕਿ ਇਹਦੇ ਅੰਦਰ ਅਸੀਂ ਹੋਰ ਐਡ ਕੀ ਕਰ ਸਕਦੇ ਹਾਂ। ਸੋ ਮੈਂ ਇਸ ਦੇ ਨਾਲ ਆਪਣੀ ਗੱਲ ਦਾ ਇਖਤਤਾਮ ਕਰਦਾ। ਸਾਡੇ ਇਸ ਇੰਟਰਨੈਸ਼ਨਲ ਕਾਨਫਰੰਸ ਦੇ ਸਾਡੇ ਸਾਂਝੀ ਭਾਈਵਾਲ ਮਿੱਤਰ ਪਿਆਰੇ, ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਜਾਨੇ ਮਨ ਨਾਸਰ ਢਿੱਲੋਂ। ਅਸਲਾਮ ਵਾਲੇਕੁਮ, ਬਹੁਤ ਸ਼ੁਕਰੀਆ ਸਰ ਸਾਹਿਬ ਤੁਹਾਡੀ ਮੁਹੱਬਤ ਦਾ। ਤੇ ਜਿਹੜੀ ਤੁਸੀਂ ਗੱਲ ਜਿੱਥੇ ਤੁਸੀਂ ਮੁਕਾਈ ਹੈ ਮੈਂ ਉੱਥੇ ਸ਼ੁਰੂ ਕਰ ਦੇਣਾ ਵੀ ਮੈਂ ਅਕਸਰ ਹੀ ਆਉਂਦਾ ਹੁੰਦਾ ਵੀ ਇਸ ਜੈਲਸੀ ਸਾੜੇ ਦਾ ਕੋਈ ਇਲਾਜ ਨਹੀਂ ਹੈ ਤੇ ਇਹਦਾ ਇਲਾਜ ਸਿਰਫ ਚੁੱਪ ਆ ਵੀ ਤੁਸੀਂ ਜਵਾਬ ਨਹੀਂ ਦੇਣਾ ਤੇ ਕੰਮ ਕਰੋ, ਕੰਮ ਤੁਹਾਡਾ ਜਿਹੜਾ ਉਹ ਜਵਾਬ ਹੈ। ਆਉਂਦੇ ਆ ਨਾ ਵੀ ਜਿਹੜੇ ਅੱਗੇ ਲੱਗੇ ਹੁੰਦੇ ਆ, ਪੰਜਾਬੀ ਦਾ ਸ਼ੇਰ ਹੈ ਵੀ ਜਿਹੜੇ ਅੱਗੇ ਲੱਗੇ ਹੁੰਦੇ ਆ ਉਹ ਫਾਹੇ ਲੱਗੇ ਹੁੰਦੇ ਆ, ਤੇ ਪੰਜਾਬੀ ਦਾ ਸ਼ੇਰ ਹੈ ਵੀ ਜਿਹੜੇ ਅੱਗੇ ਲੱਗੇ ਹੁੰਦੇ ਆ ਉਹ ਫਾਹੇ ਲੱਗੇ ਹੁੰਦੇ ਆ, ਤੇ ਪੁੱਤ ਭਾਵੇਂ ਮਾੜਾ ਹੋਵੇ ਮਾਵਾਂ ਭਾਣੇ ਜੱਗੇ ਹੁੰਦੇ ਆ। ਤੇ ਆਪਣੇ ਆਪ 'ਚ ਅਸੀਂ ਜੱਗੇ ਹੀ ਆ ਤੇ ਕੋਈ ਸਾਨੂੰ ਜੋ ਮਰਜ਼ੀ ਕਹੀ ਜਾਵੇ, ਤੇ ਜੱਗਾ ਕੌਣ ਹੈ? ਜੱਗੇ ਸਾਡੇ ਕੰਮ ਨੇ। ਤੇ ਉਹ ਕੰਮ ਇਹ ਨੇ ਵੀ ਜੇ ਵੱਡੂ ਸਾਹਿਬ ਆਖਿਆ ਵੀ ਹੜ੍ਹ ਆਏ ਹੁਣ ਤੇ ਹੜ੍ਹਾਂ ਦੇ ਵਿੱਚ ਅਸੀਂ ਆਪਣੇ ਪੂਰੀ ਟੀਮ ਦੇ ਨਾਲ 2-4 ਦੋਸਤਾਂ ਦੀ ਜਿਹੜੀ ਸਾਡੀ ਟੀਮ ਹੈ ਨਾਲ ਨਿਕਲੇ, ਵੱਡੂ ਸਾਹਿਬ ਸਾਡੇ ਨਾਲ ਸਨ ਤੇ ਸਾਨੂੰ ਵੇਖ ਕੇ ਬਹੁਤ ਸਾਰੇ ਲੋਕ ਆਏ ਮੈਦਾਨ 'ਚ। ਸੋ ਸਾਡਾ ਮਕਸਦ ਇਹ ਨਹੀਂ ਹੁੰਦਾ ਵੀ ਆਪਣਾ ਵੀਡੀਓਜ਼ ਬਣਾ ਕੇ ਅਸੀਂ ਵਿਊਜ਼ ਲੈਣੇ ਆ, ਉਹਨਾਂ ਵੀਡੀਓਜ਼ ਦਾ ਮਕਸਦ ਕੀ, ਉਹਨਾਂ ਦਾ ਪਰਪਸ ਕੀ ਆ, ਉਹਨਾਂ ਦਾ ਅਸਰ ਲੋਕਾਂ ਤੱਕ ਕੀ ਹੁੰਦਾ। ਫਿਰ ਗੱਲ ਵੱਡੂ ਸਾਹਿਬ ਕਰਦੇ ਸੀ ਵੀ ਉੱਧਰਲੇ ਪੰਜਾਬ 'ਚ ਕੰਪੈਰੀਟਿਵਲੀ ਵੀ ਉੱਧਰ ਗਲੋਬਲ 6 ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਸਨ ਘਰਾਂ ਤੱਕ ਪਹੁੰਚਦੇ ਸਨ ਵੀ ਲੋਕ ਦੇਣ ਵਾਲੇ ਬਹੁਤੇ ਸਨ, ਲੈਣ ਵਾਲੇ ਥੋੜ੍ਹੇ ਸਨ। ਤੇ ਸਾਡੇ ਵਾਲੇ ਪਾਸੇ ਥੋੜ੍ਹਾ ਜਿਹਾ ਇਹ ਫੁਕਦਾਨ ਸੀ ਵੀ ਉਲਟ ਸੀ ਥੋੜ੍ਹਾ ਜਿਹਾ। ਮੈਂ ਕਿਸੇ ਗਵਰਨਮੈਂਟ ਦੀ ਜਾਂ ਕਿਸੇ ਸਿਆਸੀ ਪਾਰਟੀ ਦੀ ਕਦੀ ਵੀ ਗੱਲ ਨਹੀਂ ਕੀਤੀ, ਲੇਕਿਨ ਇੱਥੇ ਇਹ ਜ਼ਰੂਰ ਹੈ ਵੀ ਇਸ ਗਵਰਨਮੈਂਟ ਨੇ ਭਾਵੇਂ ਵੇਖਾ ਵੇਖੀ ਕੀਤਾ, ਭਾਵੇਂ ਉਹ ਸਿੰਧ ਦੀ ਟਸਲਬਾਜ਼ੀ 'ਚ ਕੀਤਾ, 10 ਲੱਖ ਲੋਕਾਂ ਦਾ ਸਰਵੇ ਹੋਇਆ ਜਿਨ੍ਹਾਂ ਦੇ ਮਾਲ ਡੰਗਰ ਰੁੜ ਗਿਆ ਵੀ ਜਿਨ੍ਹਾਂ ਨੂੰ ਡੰਗਰ ਲੈ ਕੇ ਦੇਣੇ ਆ 5-10 ਲੱਖ। ਇਹ ਗੱਲ ਮੇਰੀ ਉੱਧਰ ਉਸ ਪੰਜਾਬ 'ਚ ਵਸਦੇ ਜਿਹੜੇ ਆਰਗੇਨਾਈਜੇਸ਼ਨ ਨਾਲ ਜੁੜੇ ਨੇ ਸਾਡੇ ਨਾਲ, ਉਹਨਾਂ ਨਾਲ ਗੱਲ ਹੋਣੀ ਵੀ ਹੈਰਾਨ ਸਨ ਵੀ ਏਡੀ ਵੱਡੀ ਤਾਦਾਦ ਦੇ ਵਿੱਚ ਵੀ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ। ਤੇ ਗਵਰਨਮੈਂਟ ਨੇ ਇਨੀਸ਼ੀਏਟਿਵ ਕਿਉਂ ਲਿਆ? ਉਹਨਾਂ ਨੇ ਵੀ ਇਨੀਸ਼ੀਏਟਿਵ ਇਸ ਤੋਂ ਲਿਆ ਵੀ ਲੋਕ ਹੁਣ ਜਾਗਰੂਕ ਨੇ, ਲੋਕ ਸੋਸ਼ਲ ਮੀਡੀਆ 'ਤੇ ਨੇ, ਲੋਕ ਗੱਲ ਕਰਦੇ ਨੇ, ਸੋਸ਼ਲ ਮੀਡੀਆ ਭਰਿਆ ਪਿਆ। ਜਦੋਂ ਹੁਣ ਸਿੰਧ ਨੇ ਪੰਜਾਬ ਦੀ ਗੱਲ ਕੀਤੀ ਆ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੀ ਯੂਥ ਹੈ, ਯੰਗ ਜਨਰੇਸ਼ਨ ਹੈ, ਉਹਨਾਂ ਨੇ ਆ ਕੇ ਪੂਰੀ ਆਵਾਜ਼ ਚੁੱਕੀ ਵੀ ਅਸੀਂ ਪੰਜਾਬ ਦੇ ਨਾਲ ਆ, ਪੰਜਾਬ ਦੀ ਗੱਲ ਕਰਨ ਵਾਲੇ ਆ। ਫਿਰ ਉਸ ਤੋਂ ਬਾਅਦ ਹੁਣ ਜਦੋਂ ਅਫਗਾਨਿਸਤਾਨ ਵਾਲੀ ਗੱਲ ਹੋਣ ਰਹੀ ਆ, ਇੰਡੀਅਨ ਜਿਵੇਂ ਉੱਥੇ ਗਿਆ ਥੋੜ੍ਹੀ ਬਹੁਤੀ ਟਸਲਬਾਜ਼ੀ ਹੋਣ ਰਹੀ ਆ, ਉਹਦੇ ਵਿੱਚ ਆ ਕੇ ਵੀ ਲੋਕਾਂ ਨੇ ਜਦੋਂ ਹਿਸਟਰੀ ਉਹ ਜਿਹੜੀ ਅਸਲ ਚੀਜ਼ ਆ ਲੋਕਾਂ ਦੇ ਸਾਹਮਣੇ ਰੱਖੀ ਹੈ ਤੇ ਲੋਕਾਂ ਤੱਕ ਪਤਾ ਵੀ ਲੱਗਦਾ ਵੀ ਹੁਣ ਤੱਕ ਅਸੀਂ ਜਿਨ੍ਹਾਂ ਨੂੰ ਮੰਨਦੇ ਰਹੇ ਹਾਂ ਤੇ ਉਹ ਫਿਰ ਉਹਨਾਂ ਦੇ ਨਾਲ ਜਾ ਖਲੋਤੇ। ਸੋ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਕਲੀਅਰ ਕਰਨਾ ਜਿਹੜਾ ਵਾ ਉਹ ਅੱਜ ਦੇ ਦੌਰ ਦੇ ਵਿੱਚ ਕਲੀਅਰ ਕਿੰਨੇ ਕਰਨਾ, ਕਲੀਅਰ ਵੀ ਅਸੀਂ ਕਰਨਾ ਵੀ ਇਹਨਾਂ ਤੱਕ ਗੱਲ ਵੀ ਅਸੀਂ ਪਹੁੰਚਾਉਣੀ ਵੀ ਸਾਡੀ ਜਿਹੜੀ ਪੰਜਾਬੀ ਕਾਨਫਰੰਸ ਸੀ ਪਿਛਲੀ ਅਸੀਂ ਜਿਹੜੀ ਕੀਤੀ ਆ ਵੀ ਉਹਦਾ ਅਸਰ ਕੀ ਹੋਇਆ। ਲੋਕ ਕਹਿੰਦੇ ਵੀ ਉਹਦਾ ਫਾਇਦਾ ਕੀ ਹੋਇਆ। ਮੈਨੂੰ ਇੱਕ ਦੋਸਤ ਨੇ ਸਵਾਲ ਕੀਤਾ ਸੀ ਵੀ ਜਦੋਂ ਤੁਸੀਂ ਤੀਜੀ ਕਾਨਫਰੰਸ ਕਰਵਾਓਗੇ ਉਦੋਂ ਤੁਹਾਡੇ ਕੋਲ ਇਹਦਾ ਜਵਾਬ ਕੀ ਹੋਏਗਾ। ਜਵਾਬ ਸਾਡਾ ਸੋਸ਼ਲ ਮੀਡੀਆ, ਜਵਾਬ ਸਾਡੀ ਆਵਾਮ ਹੈ, ਜਵਾਬ ਸਾਡੀ ਆਵਾਮ ਮੰਗਣ ਲਈ ਆ। ਸਾਡੇ ਮਿਨਿਸਟਰ ਜਿਹੜੇ ਉਹਨਾਂ 300 ਜੇ ਪੰਜਾਬੀ ਦੀ ਗੱਲ ਕਰਦੇ ਆ, ਮੈਂ ਵੱਡੂ ਸਾਹਿਬ ਮਿਲੇ ਵੀ ਉਹਨਾਂ ਨੂੰ ਜਾ ਕੇ ਕਾਨਫਰੰਸ ਤੋਂ ਬਾਅਦ, ਉਹਨਾਂ ਕਿਹਾ ਵੀ ਅਸੀਂ ਇਹਨਾਂ ਨੂੰ 300 ਸਕੂਲਾਂ ਤੱਕ ਲਾਗੂ ਕਰ ਰਹੇ ਹਾਂ ਤੇ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬਿਹਤਰੀ ਹੋਏਗੀ। ਜਦੋਂ ਪੰਜਾਬ ਦੀ ਗੱਲ ਸਾਡਾ ਇੱਕ ਸੂਬੇ ਦਾ, ਸਾਡੇ ਪ੍ਰੋਵਿੰਸ ਦਾ ਇੱਕ ਉੱਚੇ ਬੈਠਾ ਲੀਡਰ ਹੋਵੇ ਕਿਸੇ ਵੀ ਜਮਾਤ ਦਾ ਹੋਵੇ, ਉਹ ਕਰਨ ਲੱਗ ਪਵੇ ਤੇ ਫਿਰ ਪੰਜਾਬੀ ਨੂੰ ਆਪਣੇ ਘਰਾਂ 'ਚ ਵੜਨ ਲੱਗਿਆਂ ਬਹੁਤੀ ਦੇਰ ਨਹੀਂ ਲੱਗੂਗੀ ਜਿਹਨੂੰ ਅਸੀਂ ਘਰਾਂ 'ਚੋਂ ਕੱਢਿਆ। ਤੇ ਮੈਨੂੰ ਲੱਗਦਾ ਵੀ ਹੌਲੀ ਹੌਲੀ ਇਹ ਬਿਹਤਰੀ ਵਾਲੇ ਪਾਸੇ ਅਸੀਂ ਜਾਣ ਡੇ ਹਾਂ ਤੇ ਬਹੁਤ ਜਲਦ ਅਸੀਂ ਆਪਣੇ ਜਿਹੜੇ ਗੋਲ ਨੇ ਜਿਹੜੇ ਅਸੀਂ ਅਚੀਵ ਕਰਨੇ ਆ ਉਹ ਅਸੀਂ ਅਚੀਵ ਕਰਾਂਗੇ। ਫਿਰ ਹੁਣ ਇਸ ਕਾਨਫਰੰਸ ਤੇ
ਬਹੁਤ ਸਾਰੇ ਦੋਸਤਾਂ ਨੇ ਇਹ ਕਿਹਾ ਵੀ ਜਿਵੇਂ ਆਪਾਂ ਫਾਈਨੈਂਸ ਨੂੰ ਲੈ ਕੇ ਗੱਲ ਕਰਦੇ ਹਾਂ ਵੀ ਮੇਰੇ ਵੱਟੂ ਸਾਹਿਬ ਨੇ ਸਿਰ ਜੋੜਿਆ ਸੀ ਵੀ ਆਪਾਂ ਪਿਛਲੀ ਵਾਰੀ ਵੀ ਤੇ ਇਸ ਵਾਰੀ ਵੀ ਤੇ ਕਿਵੇਂ ਕਰਨਾ। ਤੇ ਬਹੁਤ ਸਾਰੀਆਂ ਕੰਪਨੀਆਂ ਸਨ ਜਿਨ੍ਹਾਂ ਨੂੰ ਅਸੀਂ ਜਾ ਕੇ ਕਿਹਾ ਵੀ ਤੁਸੀਂ ਸਾਡੀ ਸਪੋਰਟ ਕਰ ਦਿਓ, ਤੇ ਕੁਝ ਦਾ ਵਿੱਚੋਂ ਮੂੰਹ ਤੇ ਤਾਂ ਨਹੀਂ ਜਵਾਬ ਹੁੰਦਾ, ਬਾਅਦ 'ਚ ਹੁੰਦਾ ਸੀ ਵੀ ਇਹਨਾਂ ਨੇ 2-4 ਲੋਕ ਇਹਨਾਂ ਨੇ ਇਕੱਠੇ ਉਹ ਕਰਕੇ ਸਾਨੂੰ ਕੀ ਫਾਇਦਾ ਹੋ। ਉਹਨਾਂ ਨੇ ਵੇਖ ਵੀ ਲਿਆ ਵੀ ਕਿੰਨੇ ਲੋਕ ਇਕੱਠੇ ਹੋਏ, ਕਿੰਨੇ ਲੋਕਾਂ ਤੱਕ ਫਾਇਦਾ ਹੋਇਆ। ਇਸ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ। ਦੋਸਤ ਕਹਿੰਦੇ ਵੀ ਇਸ ਵਾਰੀ ਇੰਡੀਆ ਦਾ ਚੈਪਟਰ ਬੰਦ ਆ ਵੀ ਲੋਕ ਨਹੀਂ ਆਉਣਗੇ, ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਇੰਗੇਜ ਕਰਾਂਗੇ। ਅਸੀਂ ਲੋਕਾਂ ਨੂੰ ਆਪਣੀ એનર્ਜੀ ਨਾਲ ਇੰਗੇਜ ਕਰਾਂਗੇ, ਸੋਸ਼ਲ ਮੀਡੀਆ ਦੇ ਰਾਹੀਂ ਇੰਗੇਜ ਕਰਾਂਗੇ। ਅਸੀਂ ਇਸ ਵਾਰੀ ਯੂਥ ਜਿਹੜੀ ਸਾਡੇ ਨਾਲ ਲੋਕ ਜੁੜੇ ਨੇ, ਅਸੀਂ ਉਹਨਾਂ ਦਾ ਅਸੀਂ ਇੱਕ ਪਲਾਨ ਆਊਟ ਕੀਤਾ ਕਿ ਅਸੀਂ ਉਹਨਾਂ ਦੇ ਘਰਾਂ ਤੱਕ, ਉਹਨਾਂ ਦੇ ਸ਼ਹਿਰਾਂ ਤੱਕ ਜਾ ਕੇ ਇਕੱਠ ਕਰਾਂਗੇ ਵੀ ਅਸੀਂ ਲੋਕਾਂ ਨੂੰ ਇਕੱਠੇ ਕਰੀਏ। ਹਾਂ, ਇੰਟਰਨੈਸ਼ਨਲੀ ਅਸੀਂ ਬਹੁਤ ਸਾਰੇ ਐਸੇ ਚਿਹਰੇ ਨੇ, ਨੌਨ ਚਿਹਰੇ ਨੇ, ਉਹਨਾਂ ਨੂੰ ਵੀ ਸੱਦ ਰਹੇ ਜਿਨ੍ਹਾਂ ਦੀ ਆਪਣੇ ਆਪ 'ਚੋਂ ਬਹੁਤ ਵੱਡੇ ਨੇ, ਬਹੁਤ ਵੱਡਾ ਨਾਂ ਨੇ, ਉਹ ਵੀ ਇਸ ਕਾਨਫਰੰਸ ਦਾ ਹਿੱਸਾ ਬਣਨਗੇ। ਤੇ ਹੋਪਫੁਲੀ ਅਸੀਂ ਜਿਹੜੀ ਦੂਜੀ ਕਾਨਫਰੰਸ ਆ ਉਹਦੇ ਤੋਂ ਵੀ ਵੱਧ ਤੇ ਭਰਵਾਂ ਇਕੱਠ ਤੀਜੀ ਕਾਨਫਰੰਸ 'ਚ ਕਰਾਂਗੇ। ਸੋ ਸਾਰੇ ਤੁਹਾਡੇ ਦੋਸਤਾਂ ਦੀ, ਤੁਹਾਡੇ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ, ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ, ਉਹਨਾਂ ਦੇ ਤਾਵਨ ਦੇ ਨਾਲ, ਤੇ ਉਹ ਸਾਡੇ ਵੱਡੇ ਬੇਸ਼ੱਕ ਸਾਡੇ ਤੋਂ ਸਾਡੇ ਨਾਲ ਅਸੀਂ ਉਹਨਾਂ ਨੂੰ ਵੇਖ ਕੇ ਸਿੱਖਿਆ ਕਿ ਪੰਜਾਬੀ ਨੂੰ ਅੱਗੇ ਲਾ ਕੇ ਕਿਵੇਂ ਚੱਲਣਾ। ਕੁਝ ਲੋਕ ਜਿਹੜੇ ਨੇ ਬਿਲਕੁਲ ਸਾਡੇ ਤੋਂ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਖਿਝ ਖਾਂਦੇ ਵੀ ਹੋਣਗੇ, ਲੇਕਿਨ ਅਸੀਂ ਉਹਨਾਂ ਦੇ ਬੱਚੇ ਹਾਂ, ਉਹ ਸਾਡੇ ਵੱਡੇ ਨੇ, ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵੇਖ ਕੇ ਸ਼ੁਰੂ ਕੀਤਾ। ਸੋ ਮੈਨੂੰ ਲੱਗਦਾ ਵੀ ਉਹ ਸਾਡੀ ਇਹ ਗਲਤ ਫਹਿਮੀ ਹੋਏਗੀ ਵੀ ਅਸੀਂ ਉਹਨਾਂ ਨੂੰ ਆਖਾਂਗੇ ਵੀ ਨਹੀਂ ਯਾਰ ਤੁਸੀਂ ਨਹੀਂ ਸਹੀ। ਭਾਈ ਤੁਸੀਂ ਸਹੀ ਜੇ, ਅਸੀਂ ਗਲਤ ਹਾਂ, ਲੇਕਿਨ ਇੱਕ ਦੂਜੇ ਨੂੰ ਰਲ ਮਿਲ ਕੇ ਆਪਾਂ ਜਿਹੜੀ ਆ ਉਹ ਸਹੀ ਕਰ ਲਈਏ। ਬਹੁਤ ਸ਼ੁਕਰੀਆ ਜੀ। ਸਭ ਤੋਂ ਪਹਿਲੇ ਜੀ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਮੈਂ ਅੱਜ ਜਿਸਲੇ ਬੈਠੀ ਗੱਲ ਕਰ ਰਹੀ ਸਾਂ ਡਾਕਟਰ ਸ਼ਬਨਮ ਦੇ ਨਾਲ ਤੇ ਵੱਟੂ ਸਾਹਿਬ ਨਾਲ ਤੇ ਢਿੱਲੋਂ ਸਾਹਿਬ, ਆਈ ਐਮ ਲਾਈਕ, ਮੇਰਾ ਖਿਆਲ ਹੈ ਕਿ ਬੜੀ ਮਨੀ ਆਪਣੀ ਕੀ ਕਵਾਂ ਇਨਕੰਪੀਟੈਂਸ ਦਾ ਅਹਿਸਾਸ ਹੁੰਦਾ ਹੈ। ਲੇਕਿਨ ਮੇਰਾ ਖਿਆਲ ਹੈ ਕਿ ਮੇਰੇ ਇੱਥੇ ਹੋਣ ਦੀ ਸ਼ਾਇਦ ਇੱਕੋ ਹੀ ਮੇਰੇ ਕੋਲ ਕੁਆਲੀਫਿਕੇਸ਼ਨ ਹੈ, ਔਰ ਉਹ ਹੈ ਕਿ ਪੰਜਾਬ ਤੇ ਪੰਜਾਬੀਅਤ, ਜੋ ਵੀ ਕੁਝ ਪੰਜਾਬ ਨਾਲ ਜੁੜਿਆ ਉਹਦੇ ਨਾਲ ਜਿਹੜਾ ਇੱਕ ਇਸ਼ਕ ਹੈ, ਮੇਰਾ ਖਿਆਲ ਉਹ ਇਸ਼ਕ ਸਾਡੇ ਸਾਰਿਆਂ ਲਈ ਕਾਫੀ ਹੈ। ਤੁਸੀਂ ਸਭ ਮੈਂ ਸਮਝਦੀ ਜਿਤਨੇ ਵੀ ਅਸੀਂ ਇੱਥੇ ਬੈਠੇ ਹਾਂ, ਸਾਡਾ ਜਿਹੜੀ ਸਾਂਝ ਹੈ ਉਹ ਉਹੀ ਇਸ਼ਕ ਹੀ ਹੈ, ਔਰ ਉਹਦੇ ਨਤੀਜੇ 'ਚ ਇਹ ਚੀਜ਼ਾਂ ਸਾਡੀਆਂ ਹੁੰਦੀਆਂ ਨੇ। ਗੱਲ ਇਹ ਆ ਜਾਂਦੀ ਹੈ ਕਿ ਬਾਰ-ਬਾਰ ਗੱਲ ਹੋ ਰਹੀ ਹੈ ਕਿ ਲੋਕੀ ਪੁੱਛਦੇ ਨੇ ਕਿ ਇਹਨਾਂ ਕਾਨਫਰੰਸਿਸ ਦਾ ਇਹਦਾ ਫਾਇਦਾ ਕੀ ਹੈ। ਸ਼ਾਇਦ ਉਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਜਿਹੜੀ ਇੱਕ ਛੋਟੀ ਜਿੰਨੀ ਸਮਝੋ ਨਾ ਕਿ ਇੱਕ ਪੱਤਾ ਨਿਕਲਿਆ ਸੀ, ਉਹ ਹੁਣ ਆਹਿਸਤਾ ਆਹਿਸਤਾ ਜਿਹੜਾ ਨੇ ਇੱਕ ਬੜਾ ਛਤਰਿਆ ਦਰਖਤ ਬਣਦਾ, ਦੁੱਖ ਬਣਦਾ ਜਾ ਰਿਹਾ ਹੈ। ਕਿਉਂਕਿ ਪਿਛਲੀ ਕਾਨਫਰੰਸ ਦੇ ਵਿੱਚ ਜੇ ਤੁਸੀਂ ਗੌਰ ਕਰੋ ਤਾਂ ਲਾਹੌਰ ਦੇ ਵਿੱਚ ਜਿਹੜੇ ਕਾਨਫਰੰਸਿਸ ਅਸੀਂ ਸਾਰੀ ਦੁਨੀਆ 'ਚ ਅਟੈਂਡ ਕਰਨੇ ਆ, ਜਾਂਦੇ ਹਾਂ, ਲੇਕਿਨ ਮੈਨੂੰ ਜਿਹੜਾ ਮੈਂ ਮਾਹੌਲ ਜਿਹੜਾ ਮੈਂ ਬਹੁਤ ਇੰਜੋਏ ਕੀਤਾ, ਉਹ ਕਾਨਫਰੰਸ ਦੇ ਹਾਲ ਤੋਂ ਜ਼ਿਆਦਾ ਜਿਹੜੇ ਅੰਦਰ ਸੈਸ਼ਨ ਹੋ ਰਹੇ ਸੀ, ਜਿਹੜਾ ਬਾਹਰ ਇੱਕ ਸਿਲਸਿਲਾ ਚੱਲ ਰਿਹਾ ਸੀ, ਔਰ ਉਸ ਬਾਹਰਲੇ ਸਿਲਸਿਲੇ ਦੇ ਵਿੱਚ ਜਿਹੜਾ ਇੱਕ ਬੜਾ ਡੋਮੀਨੇਟਿੰਗ ਫੈਕਟਰ ਸੀ ਉਹ ਸਾਡੀ ਯੂਥ ਸੀ, ਸਾਡੀ ਜਵਾਨ ਪੀੜ੍ਹੀ ਸੀ, ਔਰ ਉਹ ਬੜੇ ਚਾਵਾਂ ਨਾਲ, ਬੜੀਆਂ ਖੁਸ਼ੀਆਂ ਦੇ ਨਾਲ ਇੱਥੇ ਆਏ ਸਨ। ਕੁਝ ਜਿਹੜੇ ਨੇ ਮੈਨੂੰ ਯਕੀਨ ਹੈ ਕਿ ਉਹਨਾਂ ਨੇ ਹਾਲ 'ਚ ਕਦਮ ਵੀ ਨਹੀਂ ਰੱਖਿਆ ਹੋਵੇਗਾ, ਲੇਕਿਨ ਮੈਨੂੰ ਇਹ ਵੀ ਯਕੀਨ ਹੈ ਕਿ ਅਗਲੇ 2-3 ਸਾਲਾਂ ਦੇ ਵਿੱਚ ਉਹ ਵੀ ਅੰਦਰ ਆਉਣਗੇ, ਨਾ ਸਿਰਫ ਅੰਦਰ ਆਉਣਗੇ ਬਲਕਿ ਇੱਥੇ ਸਾਡੀਆਂ ਜਗ੍ਹਾ ਦੇ ਉੱਤੇ ਬੈਠ ਕੇ ਉਹ ਗੱਲ ਵੀ ਕਰਨਗੇ। ਸੋ ਇਹ ਉਹਨਾਂ ਸਭ ਲਈ ਜਵਾਬ ਹੈ ਜਿਹੜਾ ਕਹਿੰਦੇ ਨੇ ਕਿ ਇਹ ਕਾਨਫਰੰਸਾਂ ਦਾ ਕੀ ਮਕਸਦ ਹੈ। ਇਹਨਾਂ ਦਾ ਇਹ ਮਕਸਦ ਹੈ, ਔਰ ਮੈਂ ਬੜੀ ਮੁਬਾਰਕਬਾਦ ਦਿੰਦੀ ਹਾਂ ਪੂਰੀ ਟੀਮ ਨੂੰ ਜਿਹੜੇ ਵੀ ਇਸ 'ਚ ਕੰਮ ਕਰਦੇ ਨੇ, ਕਿ ਮੈਂ ਘੱਟ ਹੀ ਦੇਖਿਆ ਕਿ ਕਾਨਫਰੰਸ ਤੇ ਮੇਲਾ ਇਕੱਠਾ ਹੋਇਆ ਹੋਵੇ, ਤੇ ਇਹ ਕਾਨਫਰੰਸ ਵੀ ਸੀ ਤੇ ਮੇਲਾ ਵੀ ਸੀ, ਤੇ ਕਿ ਮੈਂ ਘੱਟ ਹੀ ਦੇਖਿਆ ਕਿ ਕਾਨਫਰੰਸ ਤੇ ਮੇਲਾ ਇਕੱਠਾ ਹੋਇਆ ਹੋਵੇ, ਤੇ ਇਹ ਕਾਨਫਰੰਸ ਵੀ ਸੀ ਤੇ ਮੇਲਾ ਵੀ ਸੀ, ਤੇ ਉਹਦੇ ਮੇਲੇ ਦੇ ਵਿੱਚ ਜਿਹੜੀਆਂ ਨੇ ਹੱਸਦੇ ਖੇਡਦੇ ਬੜੀਆਂ ਜਿਹੜੀਆਂ ਅਸੀਂ ਗੱਲਾਂ ਕੀਤੀਆਂ। ਤੇ ਮੇਰਾ ਇਹ ਕਹਿਣਾ ਹੈ ਕਿ ਕੁਝ ਵੇਲੇ ਜਿਹੜੇ ਨੇ ਉਹ ਬੜੇ ਚੰਗੇ ਵੇਲੇ ਹੁੰਦੇ ਨੇ। ਕੁਝ ਮੇਰੀਆਂ 1-2 ਸਲਾਹਾਂ ਨੇ ਆਇੰਦਾ ਲਈ, ਕਿਉਂਕਿ ਮੈਂ ਜ਼ਾਹਿਰ ਐਜ਼ ਐਨ ਐਡਮਿਨਿਸਟ੍ਰੇਸ਼ਨ ਕਾਫੀ ਅੱਛਾ ਕੰਮ ਕਰਦੀ ਰਹੀ ਹਾਂ, ਕਿ ਇੰਸਟੀਟਿਊਸ਼ਨਸ ਨੂੰ ਆਪਣੇ ਨਾਲ ਜ਼ਰੂਰ ਬੰਨਿਆ ਜਾਵੇ, ਕਿਉਂਕਿ ਉੱਥੇ ਜਿਹੜੇ ਬੈਠੇ ਨੇ, ਤੁਸੀਂ ਕਿਸੇ ਇੰਸਟੀਚਿਊਟ 'ਚ ਵੀ ਚਲ ਜਾਓਗੇ ਨਾ, ਭਾਵੇਂ ਉਹ ਮੇਲ ਹੈ, ਫੀਮੇਲ ਹੈ, ਯੂਨੀਵਰਸਿਟੀ ਹੈ, ਕਾਲਜ ਹੈ, ਤੇ ਉੱਥੇ ਕਿਸੇ ਨਾਲ ਵੀ ਗੱਲ ਕਰੋਗੇ ਨਾ ਤੇ ਹਰ ਕੋਈ ਦਿਲੋਂ ਪੰਜਾਬੀ ਦਾ ਆਸ਼ਿਕ ਹੀ ਜੇ, ਲੇਕਿਨ ਉਹਨਾਂ ਨੂੰ ਰਾਹਾਂ ਦਿਖਾਉਣ ਦੀ ਲੋੜ ਹੈ, ਔਰ ਰਾਹਾਂ ਜਿਹੜੀਆਂ ਨੇ ਉਹ ਸਾਨੂੰ ਜ਼ਰੂਰ ਦਿਖਾਉਣੀਆਂ ਚਾਹੀਦੀਆਂ। ਔਰ ਹਰ ਅੱਛੇ ਪ੍ਰੋਮੀਨੈਂਟ ਜਗ੍ਹਾ ਤੋਂ ਅਸੀਂ ਇੱਕ ਬੰਦਾ ਆਪਣੇ ਨਾਲ ਜੋੜ ਲਈਏ, ਜਿਹੜਾ ਹਰ ਮੌਕੇ 'ਤੇ, ਹਰ ਕਾਨਫਰੰਸ, ਹਰ ਮੀਟਿੰਗ 'ਤੇ ਨਾ ਆਵੇ, ਲੇਕਿਨ ਇਹ ਵੇ ਕਿ ਉਹ ਆਪਣੇ ਇਰਦ ਗਿਰਦ ਦੇ ਲੋਕਾਂ ਨੂੰ ਜਿਹੜੇ ਉਸ ਇੰਸਟੀਚਿਊਟ ਨੇ ਉਹਨਾਂ ਨੂੰ ਇੰਸਟੀਗੇਟ ਕਰੇ, ਉਹਨਾਂ ਨੂੰ ਐਨਕਰੇਜ ਕਰੇ। ਔਰ ਅਸੀਂ ਬਹੁਤ ਸਾਰੇ ਕੰਪੀਟੀਸ਼ਨਸ
ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਹਿਲੇ ਆਪਣੇ ਇੰਸਟੀਚਿਊਟ ਦੇ ਲੈਵਲ ਤੇ ਕਰੇ ਔਰ ਫਿਰ ਉਸ ਤੋਂ ਜਿਹੜੀ ਸਾਨੂੰ ਇੱਕ ਕਰੀਮ ਮਿਲੇ ਜਾਂ ਜੋ ਚ ਬਿਹਤਰੀਨ ਹੋ ਉਹਨਾਂ ਨੂੰ ਫਿਰ ਜਿਹੜਾ ਅਸੀਂ ਆਪਣੇ ਕਿਸੇ ਪਲੇਟਫਾਰਮ ਦੇ ਵਿੱਚ ਜ਼ਰੂਰ ਸ਼ਾਮਿਲ ਕਰੀਏ। ਇਸ ਜਸਟ ਅ ਸਜੈਸ਼ਨ, ਅਗਰ ਅਸੀਂ ਕੈਰੀ ਔਨ ਕਰ ਸਕਨੇ ਆ। ਬਹੁਤ ਸ਼ੁਕਰੀਆ ਜੀ ਸਾਰੇ ਪੰਜਾਬੀ ਸੇਵਕਾਂ ਦਾ, ਬੜੇ ਬੜੇ ਮਹਾਨ ਇੱਥੇ ਹਸਤੀਆਂ ਆਈਆਂ ਨੇ। ਤੇ ਗੱਲ ਜੀ ਇਹ ਤੀਸਰੀ ਕਾਨਫਰੰਸ ਹੈ ਤੇ ਵੱਟੂ ਸਾਹਿਬ ਨਾਲ ਮੇਰਾ ਤਲਕ 10 ਸਾਲ ਪੁਰਾਣਾ ਹੈ ਤੇ ਇਹ ਇੱਕ ਛੋਟੇ ਸ਼ਹਿਰ ਤੋਂ ਆ ਕੇ ਨਾ ਮੈਂ ਸਮਝਣਾ ਕਿ ਪੰਜਾਬੀਆਂ ਨੂੰ ਲੀਡ ਕੀਤਾ ਹੈ। ਔਰ ਅੱਜ ਇਹ ਵੇਖ ਕੇ ਜਿਹੜਾ ਸਾਡਾ ਖਾਬ ਸੀ ਕਿ ਇਹਨੂੰ ਪੋਲੀਟੀਸਾਈਜ਼ ਕਰਨਾ ਅਸੀਂ ਆਨੇ ਸਨ, ਉਹ ਵੀ ਕਿਸੇ ਹੱਦ ਤੱਕ ਪੂਰਾ ਹੋ ਗਿਆ। ਤੇ ਇਹਨਾਂ ਮੁਸਲਸਲ ਲਾਹੌਰ 'ਚ ਰੈਲੀਆਂ ਵੀ ਕੱਢੀਆਂ, ਸੈਮੀਨਾਰ ਵੀ ਕਰਾਏ। ਬਾਕੀ ਵੇਖੋ ਕੰਟਰੀਬਿਊਸ਼ਨ ਸਾਰਿਆਂ ਦਾ ਹੈ, ਜਿੱਥੇ ਜਿੱਥੇ ਕੋਈ ਲੱਗਿਆ ਸਾਰੇ ਸਰਾਹਣਯੋਗ ਨੇ। ਲੇਕਿਨ ਇਹਨਾਂ ਦਾ ਖਸੂਸੀ ਤੌਰ 'ਤੇ ਮੈਂ ਜ਼ਿਕਰ ਕਰਾਂਗਾ ਕਿ ਇੱਕ ਲੰਬੀ ਜਿੱਦੋ-ਜਹਿਦ 10 ਸਾਲ ਦਾ ਅਰਸਾ ਹੁੰਦਾ ਤੇ ਉਹ ਸਰਾਹਣਯੋਗ ਹੈ। ਤੇ ਹੁਣ ਕਾਨਫਰੰਸਾਂ 3 ਸਾਲ ਤੋਂ ਤੀਸਰੀ ਕਾਨਫਰੰਸ ਹੈ ਤੇ ਮੈਂ ਸਮਝਣਾ ਕਿ ਪੂਰੇ ਦੁਨੀਆ ਦੇ ਪੰਜਾਬੀਆਂ ਨੂੰ ਇੱਥੇ ਇਕੱਠਾ ਕਰਨਾ, ਦੇਸ਼ ਵਿਦੇਸ਼ ਦੇ ਨੂੰ, ਤੇ ਪੰਜਾਬੀਆਂ ਦੀ ਬੜੀ ਵੱਡੀ ਅਚੀਵਮੈਂਟ ਹੈ। ਔਰ ਕਾਨਫਰੰਸ ਦੇ ਵਿੱਚ ਮੈਂ ਸਮਝਣਾ ਕਿ ਜੀ ਵੇਖੋ ਇਹਨੇ ਸਾਰੇ ਤਕਰੀਬਨ ਚੀਜ਼ਾਂ ਆ ਗਈਆਂ ਨੇ। ਇਹਨੂੰ ਜਿੰਨਾ ਹੋ ਸਕੇ ਅਸੀਂ ਹੁਣ ਵੀ ਅਸੀਂ ਪੰਜਾਬੀ ਜ਼ਬਾਨ ਦੇ ਜਿੱਥੇ ਕਲਚਰਲ ਗੱਲਾਂ ਕਰਨੀਆਂ ਇਹਦੇ ਲਾਗੂ ਕਰਨ ਵਾਸਤੇ ਸਾਨੂੰ ਚਾਹੀਦਾ ਕਿ ਸਿਆਸਤਦਾਨਾਂ ਨੂੰ ਬੁਲਾਈਏ ਇੱਥੇ, ਜਿਹੜੇ ਵੱਡੇ ਵੱਡੇ ਗੌਰਮੈਂਟ ਦੇ ਨਸਲ ਤੇ ਦੂਸਰੇ ਜਿਹੜੇ ਦਾਨਸ਼ਵਰ ਜਿਹੜੇ ਨੇ ਉਹ ਪੰਜਾਬੀ ਜ਼ਬਾਨ ਦੇ ਲਾਗੂ ਕਰਨ 'ਤੇ ਵੀ ਗੱਲ ਹੋਣੀ ਚਾਹੀਦੀ ਹੈ। ਬਾਕੀ ਅੱਜ ਦਾ ਮੁੱਦਾ ਵੇਖੋ ਜੀ ਇਹ ਵੇ ਕਿ ਪੰਜਾਬ ਨੂੰ ਤਕਸੀਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬੀ ਜ਼ਬਾਨ ਨੂੰ ਤਕਸੀਮ ਕਰਨ ਦੀ ਕੋਸ਼ਿਸ਼। ਤੇ ਪੰਜਾਬੀ ਲੈਂਗੁਏਜ ਅਗਰ ਅਸੀਂ ਇਹਨੂੰ ਅਗਰ ਸਕੂਲਾਂ ਕਾਲਜਾਂ 'ਚ ਨਾਫਜ਼ ਹੋ ਜਾਏ ਫਿਰ ਮੈਂ ਸਮਝਣਾ ਕਿ ਇਹ ਮਸਲਾ ਵੀ ਜਿਹੜਾ ਨਾ ਇਹ ਹੱਲ ਹੋ ਜਾਏਗਾ। ਜਿਹੜਾ ਪੁੱਠਹਾਰੀ ਕੋਈ ਕਹਿ ਰਿਹਾ, ਕੋਈ ਸਰਾਇਕੀ ਦੀ ਗੱਲ ਕਰ ਰਿਹਾ, ਕੋਈ ਔਰ ਪੰਜਾਬੀ ਜ਼ਬਾਨ ਪੜ੍ਹਾਈ ਜਾਏ ਤੇ ਮੈਂ ਸਮਝਣਾ ਕਿ ਸਾਰਾ ਇਹ ਮਸਲਾ ਜਿਹੜਾ ਨਾ ਇਹ ਹੱਲ ਹੋ ਜਾਏਗਾ। ਇਸ ਵਕਤ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਅੰਦਰ ਪੰਜਾਬੀ ਪੜ੍ਹਾ ਰਹੇ ਨੇ ਔਰ ਪਹਿਲੇ ਗਵਰਨਮੈਂਟ ਸੈਕਟਰ ਦੇ ਅੰਦਰ ਵੀ ਰਹੇ ਤੇ ਆਪਣੀ ਕਮਿਊਨਿਟੀ ਲਈ ਤੇ ਉਹ ਕੰਮ ਕਰਦੇ ਹੀ ਹੈਗੇ ਨੇ। ਲੇਕਿਨ ਓਵਰਆਲ ਬਗੈਰ ਕਿਸੇ ਤੁਸੀਂ ਕਹਿ ਲਓ ਕਿ ਇਮਤਿਆਜ਼ ਦੇ ਉਹ ਸਾਰੇ ਪਾਸੇ ਹੀ ਆਪਣਾ ਹਿੱਸਾ ਜਿਹੜਾ ਹੈ ਉਹ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਸਾਡੇ 'ਚ ਮੌਜੂਦ ਨੇ ਡਾਕਟਰ ਕਲਿਆਣ ਸਿੰਘ ਕਲਿਆਣ ਹੋਰੀ। ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਤੇ ਪੁੱਛਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ, ਕੋਈ ਆਪਣੇ ਮਸ਼ਵਰੇ ਤੇ ਸਲਾਹਾਂ ਸਾਨੂੰ ਦੇਣ। ਜੀ ਡਾਕਟਰ ਕਲਿਆਣ। ਬਹੁਤ ਸ਼ੁਕਰੀਆ। ਬਹੁਤ ਕੁਝ ਕਿਹਾ ਵੀ ਜਾ ਚੁੱਕਿਆ, ਜਿੱਥੇ ਸਾਇੰਸ ਨੂੰ ਭਾਗ ਲੈਣ ਦਾ ਕਿਹਾ ਔਰ ਵੱਟੂ ਸਾਹਿਬ ਨੇ ਉਹ ਕਹਿ ਵੀ ਦਿੱਤਾ ਹੈ। IT ਦੇ ਪੱਖੋਂ ਜਿਹੜਾ ਹੈ ਸ਼ਹਿਜ਼ਾਦ ਜੋਈਏ ਨੇ ਗੱਲ ਕੀਤੀ ਹੈ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਸਿਲੇਬਸ ਬੜੀ ਸਪੀਡਲੀ ਚੇਂਜ ਹੋ ਰਹੇ ਨੇ ਔਰ AI ਨੂੰ ਵੀ ਸਿਲੇਬਸ ਦਾ ਹਿੱਸਾ ਜਿਹੜਾ ਹੈ ਉਹ ਬੜੀ ਛੇਤੀ ਬਣਾ ਲਿਆ ਗਿਆ ਹੈ। ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਵੀ ਕੋਈ ਇੱਥੇ ਇਸ ਤਰੀਕੇ ਦਾ ਕਰੀਏ ਕਿ AI ਦਾ ਇਸਤੇਮਾਲ ਕਰਕੇ ਉਹ ਜਿਵੇਂ ਕਿਹਾ ਕਿ IT ਦਾ ਇਸਤੇਮਾਲ ਹੈ ਉਹ ਸੇਮ ਉਸੇ ਤਰ੍ਹਾਂ ਕਿ AI ਨੂੰ ਵੀ ਕਿਤੇ ਅਸੀਂ ਜਗ੍ਹਾ ਦਈਏ। ਸੈਕੰਡਲੀ ਇਸ ਵਾਰ ਨਾ ਮੇਰੀ ਬੇਟੀਆਂ ਕਿਉਂਕਿ ਕਨਵੈਂਟ ਜਿਸ ਐਂਡ ਮੈਰੀ ਪੜ੍ਹਦੀਆਂ ਨੇ, ਉਹਨਾਂ ਨੇ ਇਸ ਵਾਰ ਰੋਲ ਕੀਤਾ ਸੀ। ਮੇਰੀ ਬੇਟੀ ਨੇ ਇੱਕ ਡਰਾਮਾ ਦੇ ਵਿੱਚ ਰੋਲ ਕੀਤਾ ਸੀ ਔਰ ਉਹ ਹਿੰਦੀ ਸਪੀਕਿੰਗ ਯਾਨੀ ਉਹਨੇ ਸਾੜੀ ਪਾਈ ਹੋਈ ਸੀ ਔਰ ਹਿੰਦੀ ਸਪੀਕਿੰਗ ਦਾ ਰੋਲ ਕੀਤਾ ਸੀ। ਸੋ ਉਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਜਦੋਂ ਇੱਕ ਉਹ ਸਕੂਲ ਜਿੱਥੇ ਉਰਦੂ ਵੀ ਦੀ ਇਜਾਜ਼ਤ ਵੀ ਨਹੀਂ ਹੈ ਬੋਲਣ ਦੀ ਬੱਚਿਆਂ ਨੂੰ, ਉਸ ਸਕੂਲ ਦੇ ਵਿੱਚ ਤੁਸੀਂ ਪੰਜਾਬੀ ਡਰਾਮਾ ਪੇਸ਼ ਕਰਕੇ ਔਰ ਪੰਜਾਬੀ ਬੇਸ਼ੱਕ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਕਿ ਬੜੀ ਸੋਹਣੀ ਗੱਲ ਕੀਤੀ ਵੱਟੂ ਸਾਹਿਬ ਨੇ ਕਿ ਦਲਜੀਤ ਦੋਸਾਂਝ ਨੇ ਅੱਜ ਪੰਜਾਬੀ ਦਾ ਝੰਡਾ ਜਿਵੇਂ ਚੁੱਕਿਆ ਹੋਇਆ ਹੈ, ਉਹ ਸ਼ਾਇਦ ਇਸ ਸਾਈਡ ਤੋਂ ਕੋਈ ਇਹੋ ਜਿਹੀ ਭਰਵੀਂ ਆਵਾਜ਼ ਜਿਹੜੀ ਹੈ ਉਹ ਸਾਨੂੰ ਨਜ਼ਰ ਨਹੀਂ ਆ ਰਹੀ ਹੈ। ਸੋ ਉਹ ਹੈ ਕਿ ਦਲਜੀਤ ਦੋਸਾਂਝ ਦੀ ਸੌਂਗ ਦੇ ਉੱਤੇ ਜਿਹੜਾ ਹੈ ਗਿੱਧਾ ਵੀ ਪਿਆ, ਡਾਂਸ ਵੀ ਹੋਇਆ ਹੈ। ਸੋ ਉਹ ਸਾਨੂੰ ਇਹੋ ਜਿਹਾ ਕੋਈ ਚੀਜ਼ਾਂ ਨੂੰ ਹੋਰ ਵਧਾਉਣਾ ਚਾਹੀਦਾ ਹੈ। ਮੈਂ ਇਹਨਾਂ ਦੀ ਕਦਰ ਇਸ ਕਰਕੇ ਉਸ ਪਿਛਲੀ ਕਾਨਫਰੰਸ 'ਚ ਕਰਦਾ ਕਿ
ਧਾਰਮਿਕ ਪੱਖ ਨੂੰ ਇਹ ਥੋੜ੍ਹੀ ਜਿਹੀ ਬਿਲਕੁਲ ਸਾਈਡ ਤੇ ਲੈ ਗਏ ਸੀ, ਔਰ ਮੈਂ ਇਸ ਚੀਜ਼ ਨੂੰ ਵੇਖਿਆ ਕਿ ਉਹ ਉਸ ਨਾਲ ਇਸ ਕਾਨਫਰੰਸ ਦੀ ਕਾਮਯਾਬੀ ਜਿਹੜੀ ਹੈ ਉਹ ਜ਼ਿਆਦਾ ਹੋਈ ਹੈ, ਔਰ ਕਲਚਰਲੀ ਪੱਖ ਨੂੰ ਉੱਤੇ ਲੈ ਕੇ ਆਏ ਆ, ਜਿਸ ਨਾਲ ਮੇਰਾ ਖਿਆਲ ਹੈ ਕਿ ਹੋਰ ਅੱਗੇ ਵੱਧ, ਜਿੱਥੇ ਤੱਕ ਪੰਜਾਬੀ ਲਹਿਰ ਸੀ ਉਹ ਕਮਾਲ ਸੀ ਇਸ ਮਰਜ ਹੋਣਾ, ਔਰ ਫਿਰ ਪੰਜਾਬੀ ਲਹਿਰ ਦੀ ਟੀਮ ਨੇ ਬੜੇ ਹੀ ਖੂਬਸੂਰਤ ਤਰੀਕੇ ਨਾਲ ਜਿਹੜਾ ਹੈ ਇਸ ਦੀ ਛੋਟੇ ਛੋਟੇ ਤਰੀਕਿਆਂ ਨਾਲ ਜਿਵੇਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ, ਉਹ ਇੱਕ ਬਹੁਤ ਵੱਡੀ ਗੱਲ ਹੈ। ਮੈਂ ਨਾਸਰ ਢਿੱਲੋਂ ਜੀ ਹੋਰਾਂ ਨੂੰ ਔਰ ਪੰਜਾਬੀ ਪ੍ਰਚਾਰ ਦੀ ਪੂਰੀ ਟੀਮ ਹੋਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਇਸ ਕਾਨਫਰੰਸਾਂ ਦੇ ਵਿੱਚ ਜੇ ਇਹ ਇਸੇ ਤਰ੍ਹਾਂ ਹੀ ਬਾਕੀ ਕਾਨਫਰੰਸਾਂ ਦੇ ਵਿੱਚ ਵੀ ਕੁਛ ਨਾ ਕੁਛ ਜਿਵੇਂ ਸਰਕਾਰੀ ਤੌਰ ਤੇ ਹੋ ਰਹੀਆਂ ਹੁੰਦੀਆਂ ਨੇ, ਕੁਛ ਨਾ ਕੁਛ ਐਕਟੀਵਿਟੀਜ਼ ਕਰਨ, ਮੇਰਾ ਖਿਆਲ ਹੈ ਕਿ ਉਹ ਵੀ ਆਸਤਾ ਆਸਤਾ ਕਾਮਯਾਬੀ ਉਹਨਾਂ ਦੀ ਵੀ ਹੋ ਜਾਏਗੀ। ਉਹ ਜਿਹੜੀ ਇੱਕ ਮਾਈਂਡ ਸੈਟ ਹੈ ਉਸ ਤੋਂ ਨਿਕਲ ਕੇ ਉਹ ਵੀ ਫਿਰ ਬਾਹਰ ਸੋਚਣਗੇ। ਸਾਨੂੰ ਪਹਿਲਾ ਕਦਮ ਜਿਹੜਾ ਹੈ ਆਪਣੇ ਵੱਲੋਂ ਹੀ ਪੁੱਟ ਲੈਣਾ ਚਾਹੀਦਾ ਹੈ, ਪਹਿਲਾ ਕਦਮ ਪੁੱਟਣਾ ਚਾਹੀਦਾ ਹੈ ਕਿ ਉਹਨਾਂ ਦੀ ਅਸੀਂ ਠੀਕ ਹੈ ਉਹ ਮਾਈਂਡ ਸੈਟ ਹੈ, ਅਸੀਂ ਉਹਨਾਂ ਦੇ ਉਸ ਤਰੀਕੇ ਨਾਲ ਨਹੀਂ ਉਹ ਕਰ ਸਕਦੇ ਹਾਂ, ਲੇਕਿਨ ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਉਹਨਾਂ ਦੀ ਹੈਲਪ ਕਰਨੀ ਚਾਹੀਦੀ, ਬੇਸ਼ੱਕ ਉਹ ਕਹਿਣ ਜਾਂ ਨਾ ਕਹਿਣ। ਉਹ LC ਦੇ ਵਿੱਚ ਵੀ ਹੋ ਸਕਦਾ ਹੈ, GC 'ਚ ਵੀ ਹੋ ਸਕਦਾ, PU 'ਚ ਵੀ ਹੋ ਸਕਦਾ ਹੈ। ਮੈਂ ਹਕੀਕਤਨ ਕਹਿ ਰਿਹਾ ਕਿ ਪੰਜਾਬੀ ਜਿਹੜਾ ਪੜ੍ਹਨ ਵਾਲਿਆਂ ਦਾ ਡਾਊਨਫਾਲ ਚੱਲ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਜਦ ਤੱਕ ਸਾਡੀ ਸੋਸ਼ਲ ਮੀਡੀਆ ਟੀਮਸ ਅੱਗੇ ਨਹੀਂ ਵਧੇਗੀ, ਹੈਲਪ ਨਹੀਂ ਕਰੇਗੀ ਸਾਡੀ, ਤੇ ਮੇਰਾ ਖਿਆਲ ਹੈ ਕਿ ਅਸੀਂ ਕਾਮਯਾਬ ਨਹੀਂ ਹੋਵਾਂਗੇ। ਸਾਡੇ ਜਿਹੜੇ ਉੱਤੇ ਬੈਠੇ ਹੋਏ ਵੱਡੇ ਵੱਡੇ ਪ੍ਰੋਫੈਸਰ ਸਾਹਿਬਾਨ ਨੇ ਉਹ ਇੱਕ ਮਾਈਂਡ ਸੈਟ ਰੱਖਦੇ ਨੇ, ਅਸੀਂ ਉਹਨਾਂ ਨੂੰ ਨਹੀਂ ਚੇਂਜ ਕਰ ਪਾ ਰਹੇ। ਜਿਵੇਂ ਪੁਰਾਣੀਆਂ ਟਹਿਣੀਆਂ ਜਿਹੜੀਆਂ ਨੇ ਉਹ ਸਿਰਫ ਟੁੱਟ ਹੀ ਸਕਦੀਆਂ ਨੇ, ਉਹ ਠੀਕ ਨਹੀਂ ਹੋ ਸਕਦੀਆਂ ਨੇ। ਸੋ ਇਹ ਹੈ ਕਿ ਕੋਸ਼ਿਸ਼ ਕਰਨ ਕਿ ਉਹਨਾਂ ਜਿਹੜੀਆਂ ਹੈ ਨੇ ਨਾ ਉਹ ਉਹਨਾਂ 'ਚ ਵੀ ਥੋੜ੍ਹੀ ਬਹੁਤ ਪੰਜਾਬੀ ਪ੍ਰਚਾਰ ਦੀ ਟੀਮ, ਪੰਜਾਬੀ ਲਹਿਰ ਦੀ ਟੀਮ ਜਿਹੜੀ ਹੈ ਉਹਨਾਂ ਦਾ ਵੀ ਹਿੱਸਾ ਬਣ, ਔਰ ਇਹਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਸ਼ਾਮਲ ਕਰਨੀਆਂ ਨੇ ਉਹ ਮੇਰਾ ਖਿਆਲ ਹੈ ਕਿ ਉਹ ਸਾਨੂੰ ਵੀ ਵੇਲੇ ਦੇ ਨਾਲ ਔਰ ਜਿਹੜੇ ਹੈ ਜ਼ਮਾਨੇ ਦੇ ਨਾਲ ਜਿਹੜਾ ਹੈ ਚੱਲਣਾ ਚਾਹੀਦਾ ਹੈ। ਉਹ ਸਪੀਡਲੀ ਸ਼ਾਮਲ ਕਰਨ ਤਾਂ ਕਿ ਜਿਹੜਾ ਹੈ ਅਸੀਂ ਵੀ ਪੰਜਾਬੀ ਨੂੰ ਅੱਗੇ ਵਧਾ ਸਕੀਏ। ਇੱਕ ਹੋਰ ਗੱਲ ਕਿ ਮੇਰੀਆਂ ਉਲੱਥੇ ਕਰਨ ਵਾਲੀ ਕਿਤਾਬਾਂ 'ਚੋਂ ਇੱਕ ਕਿਤਾਬ ਜਿਹੜੀ ਸੀ ਡਾਕਟਰ ਹਰਸ਼ਿੰਦਰ ਕੌਰ ਦੀ ਕਿਤਾਬ ਸੀ, ਉਹ ਸੀ ਡਾਕਟਰ ਮਾਸੀ ਦੀਆਂ ਕਹਾਣੀਆਂ। ਉਹਦੇ ਵਿੱਚ ਜਿਹੜੇ ਔਰਗਨਸ ਨੇ, ਬਾਡੀ ਦੇ ਔਰਗਨਸ ਨੇ, ਉਹ ਖੁਦ ਬੋਲ ਕੇ ਦੱਸਦੇ ਹੁੰਦੇ ਨੇ ਕਿ ਮੇਰਾ ਕੀ ਰੋਲ ਹੈ, ਮੈਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ, ਕਿਹੜੀ ਮਾੜੀ ਲੱਗਦੀ ਹੈ। ਉਹ ਸਾਨੂੰ ਜਿਹੜਾ ਹੈ ਹੁਣ ਇਕੱਲੀ IT ਦੇ ਨਾਲ ਜਿੱਥੇ ਗੱਲ ਹੁੰਦੀ ਹੈ ਕਿ ਸਾਇੰਸ ਦੀ ਗੱਲ ਵੀ ਹੁੰਦੀ ਹੈ, ਸੋ ਸਾਨੂੰ MBBS ਦੇ ਵੀ ਕਿਸੇ ਕਾਲਜ ਨੂੰ ਜਾਂ ਪ੍ਰਾਈਵੇਟ ਕਾਲਜ ਬੇਸ਼ੱਕ ਕਰ ਲਓ ਕਿ ਉਹਨਾਂ ਨੂੰ ਵੀ ਇੱਥੇ ਭਾਗ ਲੈਣ ਲਈ ਕਹਿਣਾ ਚਾਹੀਦਾ ਕਿ ਉਹ ਪੰਜਾਬੀ 'ਚ ਐਸੀ ਕੋਈ ਚੀਜ਼ ਪੇਸ਼ ਕਰਨ ਤਾਂ ਕਿ ਇਸ ਦੇ ਵਿੱਚ ਵਾਧਾ ਹੋ ਸਕੇ। ਬਹੁਤ ਸ਼ੁਕਰੀਆ, ਥੈਂਕ ਯੂ। ਅੱਜ ਕੱਲ੍ਹ ਲੇਕਿਨ ਫਿਰ ਵੀ ਉਹਦੇ 'ਚੋਂ ਕੰਮ ਟਾਈਮ ਕੱਢ ਕੇ ਆਈਆਂ ਨੇ, PhD ਕਰ ਰਹੀਆਂ ਨੇ FC ਤੋਂ, ਲੇਕਿਨ ਆਪਣੀ ਮਾਂ ਬੋਲੀ ਲਈ ਜ਼ਰੂਰ ਵਕਤ ਕੱਢਦੀਆਂ ਨੇ। ਇਕਰਾ ਜੀ ਤੁਸੀਂ ਆਓ ਤੇ ਸਾਨੂੰ ਦੱਸੋ ਕਿ ਹੁਣ ਸਾਨੂੰ ਅੱਗੇ ਕੀ ਕਰਨਾ ਹੈ। ਜੀ ਇਕਰਾ। ਥੈਂਕ ਯੂ ਸੋ ਮਚ। ਪਿਛਲੇ ਕਾਫੀ ਅਰਸੇ ਤੋਂ ਮੈਂ ਜੋ ਕਿ ਬੜਾ ਪਰਦੇ ਦੇ ਪਿੱਛੇ ਹਾਂ ਤੇ ਫਿਰ ਵੀ ਵੱਟੂ ਸਾਹਿਬ ਨੇ ਮੈਨੂੰ ਯਾਦ ਰੱਖਿਆ ਕਾਨਫਰੰਸ ਨੂੰ ਲੈ ਕੇ। ਮੈਂ ਹੁਣੇ ਹੀ ਵੇਖਿਆ ਸਾਹਮਣੇ ਜੋ ਵੀ ਚੀਜ਼ਾਂ ਤੁਸੀਂ ਇਹਦੇ ਵਿੱਚ ਇਨਕਲੂਡ ਕਰ ਰਹੇ ਹੋ, ਤਾਂ ਮੇਰਾ ਮਸ਼ਵਰਾ ਇੱਕ ਸ਼ਹਿਜ਼ਾਦ ਜੋਈਆ ਸਾਹਿਬ ਦੇ ਨਾਲ ਰਲਦਾ ਮਿਲਦਾ ਹੀ ਕਿ ਉਹਨਾਂ ਨੇ ਕਿਹਾ ਕਿ IT ਤੇ ਗੱਲ ਹੋਣੀ ਚਾਹੀਦੀ, ਤੇ ਕਿਉਂਕਿ ਮੇਰਾ ਸਬਜੈਕਟ ਸਾਇੰਸ ਹੈ ਤੇ ਮੇਰਾ ਖਿਆਲ ਹੈ ਕਿ ਸਾਇੰਸ ਤੇ ਵੀ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬੀ ਜਿਹੜੇ ਨੇ ਉਹ ਸਾਇੰਸ ਤੋਂ ਆਲਵੇਜ਼ ਮੈਨੂੰ ਦੂਰ ਹੀ ਥੋੜ੍ਹਾ ਨਜ਼ਰ ਆਉਂਦੇ ਨੇ, ਤੇ ਅਸੀਂ ਲੋਕਾਂ ਨੂੰ ਇਹ ਵੀ ਦੱਸ ਸਕੀਏ ਕਿ ਪੰਜਾਬੀ ਜਿਹੜੀ ਹੈ ਉਹ ਸਾਇੰਸ ਨੂੰ ਵੀ ਓਨਾ ਹੀ ਫੋਕਸ ਕਰਦੀ ਹੈ ਜਿੰਨਾ ਕਿ ਅੰਗਰੇਜ਼ੀ ਜਾਂ ਉਰਦੂ ਕਰਦੀ ਹੈ। ਬਾਕੀ ਜਿਹੜੀ ਔਰਤਾਂ ਦੀ ਪਾਰਟਿਸਿਪੇਸ਼ਨ ਹੈ ਉਹਦੇ 'ਤੇ ਤਾਂ ਖਾਸਾ ਪਿਛਲੀ 2 ਕਾਨਫਰੰਸ 'ਤੇ ਫੋਕਸ ਕੀਤਾ ਜਾ ਰਿਹਾ ਹੈ, ਉਹ ਇੱਕ ਬੜੀ ਖੁਸ਼ਾਇਨ ਗੱਲ ਹੈ। ਔਰ ਉਹਦੇ 'ਚ ਲੇਕਿਨ ਸਪੈਸ਼ਲੀ ਇੱਕ ਗੱਲ 'ਤੇ ਮੈਨੂੰ ਜਿਹੜਾ ਇਤਰਾਜ਼ ਹੈ, ਉਹ ਤੁਸੀਂ ਫੈਮਿਨਿਜ਼ਮ ਦੇ ਉੱਤੇ ਜਿਹੜਾ ਸੈਸ਼ਨ ਰੱਖਦੇ ਹੋ ਉਹਦੇ 'ਚ ਹਮੇਸ਼ਾ ਔਰਤਾਂ ਨੂੰ ਹੀ ਸ਼ਾਮਿਲ ਕਰਦੇ ਹੋ। ਉਹਦੇ 'ਚ ਮਰਦ ਵੀ ਅਗਰ ਇਨਕਲੂਡ ਹੋ ਜਾਣ ਤੇ ਸਿਆਸਤ ਵਾਲਿਆਂ ਦੇ ਵਿੱਚ ਔਰਤਾਂ ਵੀ ਚਲੀਆਂ ਜਾਣ ਤੇ ਉਹ ਜ਼ਰਾ ਜ਼ਿਆਦਾ ਬਿਹਤਰ ਮੇਰੇ ਖਿਆਲ 'ਚ ਹੋ ਸਕਦਾ ਹੈ। ਰਹਿਮਾਨ-ਏ-ਰਹੀਮ। ਅੱਛਾ, ਮੇਰਾ ਖਿਆਲ ਹੈ ਇਹਦੇ ਵਿੱਚ ਕੋਈ ਗੁੰਜਾਇਸ਼ ਰਹਿ ਨਹੀਂ ਗਈ ਜਿਹੜਾ ਪਿੱਛੇ ਲਿਖ ਦਿੱਤਾ ਸੀ। ਕੋਈ ਐਸਾ ਐਸਪੈਕਟ ਹੈ ਨਹੀਂ ਲਾਈਫ ਦਾ ਜਿਹੜਾ ਵਿੱਚ ਪਾਇਆ ਨਹੀਂ ਗਿਆ। ਪੰਜਾਬੀਅਤ ਦੇ ਹਵਾਲੇ ਨਾਲ, ਪੋਲੀਟੀਕਲੀ, ਕਲਚਰਲੀ ਔਰ ਐਜੂਕੇਸ਼ਨ ਦੇ ਹਵਾਲੇ ਨਾਲ। ਤੇ
ਇਸੇ ਨੂੰ ਹੀ ਵੱਧ ਤੋਂ ਵੱਧ ਤਰੀਕੇ ਦੇ ਨਾਲ ਬਿਹਤਰ ਤੋਂ ਬਿਹਤਰ ਕਰਕੇ ਕੀਤਾ ਜਾਵੇ ਤਾਂ ਬੜਾ ਅੱਛਾ। ਪਿਛਲੇ 2 ਕਾਨਫਰੰਸਾਂ ਜਿਹੜੀਆਂ ਹੋਈਆਂ, ਖਾਸ ਕਰ ਪਿਛਲੀ ਕਾਨਫਰੰਸ ਵੀ ਇਸ ਹਵਾਲੇ ਨਾਲ ਇੱਕ ਬਹੁਤ ਅਹਿਮ ਸੀਗੀ ਕਿ ਉਹਦੇ ਵਿੱਚ ਜਿੰਨੇ ਸੈਸ਼ਨ ਪਾਏ ਗਏ ਸੀ ਸਾਰੇ ਪੂਰੇ ਹੋਏ ਔਰ ਜਿੰਨੇ ਲੋਕ ਸੱਦੇ ਗਏ ਸੀ ਉਹ ਸਾਰੇ ਆਏ। ਇਹ ਬੜੀ ਇੱਕ ਅਹਿਮ ਗੱਲ ਹੁੰਦੀ ਹੈ, ਖਾਸ ਕਰ ਪੋਲੀਟੀਕਲ ਫਿਗਰਸ ਦੇ ਹਵਾਲੇ ਨਾਲ, ਕਿ ਉੱਥੇ ਤੱਕ ਚੀਜ਼ ਪਹੁੰਚਾਉਣਾ। ਬਾਕੀ ਕੰਮ ਤੇ ਨਾਲ ਹੋ ਹੀ ਰਹੇ ਹੁੰਦੇ ਆ। ਐਜੂਕੇਸ਼ਨ ਵਾਲੇ ਮੇਰਾ ਖਿਆਲ ਉਹ ਇਦਾਰੇ ਸ਼ਾਇਦ ਸਾਡੇ ਤੋਂ ਬਹੁਤਾ ਕੰਮ ਕਰ ਰਹੇ ਹੋਣਗੇ, ਪਰ ਇਹ ਜਿਹੜਾ ਸਰਕਾਰ ਨੂੰ ਵਿੱਚ ਸੱਦ ਕੇ ਉਹਨਾਂ ਤੱਕ ਆਪਣਾ ਮੈਸੇਜ ਪਹੁੰਚਾਉਣਾ ਅਸਲ ਉਹ ਗੱਲ ਆ। ਤੇ ਉਹ ਕੰਮ ਬਿਹਤਰੀਨ ਤਰੀਕੇ ਨਾਲ ਪਿਛਲੀ ਵਾਰੀ ਵੀ ਹੋਇਆ ਤੇ ਇਸ ਵਾਰੀ ਉਸ ਤੋਂ ਵੀ ਵੱਧ ਕੇ ਹੋਣਾ ਚਾਹੀਦਾ ਕਿ ਜਿਹੜੇ ਵੀ ਸਰਕਾਰੀ ਸ਼ਖਸੀਅਤ ਆ, ਜਿਹੜੇ ਵੀ ਸਿਆਸੀ ਹਵਾਲੇ ਦੇ ਨਾਲ ਉਹਨਾਂ ਨੂੰ ਸੱਦਿਆ ਜਾਵੇ ਤੇ ਉਹਨਾਂ ਤੱਕ ਜਿਹੜਾ ਸਾਡਾ ਮੈਸੇਜ ਆ ਉਹ ਚੰਗੇ ਤਰੀਕੇ ਨਾਲ ਪੜ ਸਕੇ। ਮਸ਼ਵਰਾ ਜੀ ਇਹੀ ਹੈ ਮੇਰਾ ਤਾਂ ਕਿ ਆਈਟੀ ਦੇ ਹਵਾਲੇ ਨਾਲ ਵੀ ਨਾ ਅਸੀਂ ਕੋਈ ਸੈਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਹਵਾਲੇ ਨਾਲ ਕੋਈ ਇੰਜ ਦਾ ਸੈਸ਼ਨ ਹੋਵੇ, ਕਿਉਂਕਿ ਇਹ ਜ਼ੁਬਾਨਾਂ ਜਿਹੜੀਆਂ ਨੇ ਇਹਨਾਂ ਨੂੰ ਸਾਇੰਸ ਦਾ ਹਿੱਸਾ, ਆਈਟੀ ਦਾ ਹਿੱਸਾ ਇਹ ਬਣਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਦੌਰ ਦੇ ਵਿੱਚ। ਇਸ ਤੋਂ ਹਟ ਕੇ ਮੇਰੇ ਖਿਆਲ ਦੇ ਵਿੱਚ ਇਹ ਸ਼ਾਇਦ ਜਿਹੜੀ 2 ਕਾਨਫਰੰਸਾਂ ਪਹਿਲੀਆਂ ਗੁਜ਼ਰੀਆਂ ਨੇ, ਇਹ ਮੇਰੇ 15 ਸਾਲਾਂ ਦੇ ਵਿੱਚ ਜਦੋਂ ਜਿੱਦਾਂ ਮੈਂ ਜੁੜਿਆ ਇਸ ਪੰਜਾਬੀ ਦੀ ਲਹਿਰ ਨਾਲ, ਜ਼ਿਆਦਾ ਜਿਹੜਾ ਹੈ ਜਵਾਨਾਂ ਨੂੰ, ਜ਼ਿਆਦਾ ਯੂਥ ਨੂੰ ਜਿਹੜੀ ਹੈ ਇਹਦੇ ਵਿੱਚ ਜਗ੍ਹਾ ਦਿੱਤੀ ਗਈ ਹੈ। ਬੜੀ ਖੁਸ਼ੀ ਦੀ ਗੱਲ ਹੈ ਔਰ ਇਸ ਚੀਜ਼ ਨੂੰ ਅੱਗੇ ਵੀ ਲੈ ਕੇ ਚੱਲੀਏ। ਕਾਲਜਿਸ ਦਾ ਵਿੱਚ ਪਾਰਟੀਸਪੇਸ਼ਨ, ਸਕੂਲਸ ਦੀ ਪਾਰਟੀਸਪੇਸ਼ਨ ਇਹ ਵੀ ਬੜੀ ਜ਼ਰੂਰੀ ਹੈ, ਕਿਉਂਕਿ ਉਹ ਬੱਚਿਆਂ ਨੂੰ ਅਗਰ ਆਪਾਂ ਅੰਗੇਜ ਕਰਾਂਗੇ, ਸਾਫ਼ ਜ਼ਾਹਿਰ ਹੈ ਉਹ ਜਿਹੜੀ ਨਵੀਂ ਪੀੜ੍ਹੀ ਹੈ ਉਹ ਹੀ ਇਹਨੂੰ ਅੱਗੇ ਲੈ ਕੇ ਚੱਲੇਗੀ। ਉਸ ਤੋਂ ਹਟ ਕੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਤਾਂ ਆਪਣਾ ਪ੍ਰੋਗਰਾਮ ਹੁੰਦਾ ਹੀ ਹੈ ਮਾਸ਼ਾਅੱਲਾ। ਵਿੱਚ ਸੋਸ਼ਲ ਮੀਡੀਆ ਦੀ ਸ਼ਖਸੀਅਤ ਹਨ, ਆਪਣਾ ਢਿੱਲੋਂ ਸਾਹਿਬ ਔਰ ਸਾਰੇ ਦੋਸਤ। ਇਹਨੂੰ ਵੀ ਜ਼ਰਾ ਆਪਾਂ ਥੋੜ੍ਹਾ ਜਿਹਾ, ਮੈਂ ਚਾਹੁੰਦਾ ਇਸ ਵਾਰੀ ਕਿ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਇਹਨਾਂ ਦਾ ਇੱਕ ਨਾ ਇਕੱਠਾ ਸੈਸ਼ਨ ਹੋਵੇ ਔਰ ਉਸ ਮੈਂ ਭੱਟੂ ਸਾਹਿਬ ਨਾਲ ਅੱਗੇ ਕੀਤੀ ਵੀ ਹੈ ਗੁਜ਼ਾਰਿਸ਼ ਕਿ ਉਹਦੇ ਵਿੱਚ ਵੀ ਨਾ ਜਿਹੜਾ ਹੈ ਉਹ ਮਤਲਬ ਆਪਾਂ ਬੜਾ ਕੁਝ ਸਿੱਖਣ ਨੂੰ ਮਿਲੇਗਾ। ਅੱਛਾ, ਮੈਂ ਇਹਨਾਂ ਦੀ ਮਿਹਰਬਾਨੀ ਹੈ ਕਿ ਇਹਨਾਂ ਨੇ ਪਿਛਲੀਆਂ ਦੋਨੀਆਂ ਕਾਨਫਰੰਸ ਜਿਹੜੀਆਂ ਸਨ ਉਹਨਾਂ ਦਾ ਫੋਕਲ ਪਰਸਨ ਤੇ ਐਡੀਟੋਰੀਅਲ ਵਾਲਾ ਕੰਮ ਜ਼ਿੰਮੇ ਲਾਇਆ ਸੀ। ਕਿਸ ਹੱਦ ਤੱਕ ਹੋਇਆ ਉਹ ਤੁਹਾਡੇ ਸਾਹਮਣੇ ਹੈ। ਅਗਾਂ ਜੋ ਅਸੀਂ ਸੋਚਿਆ ਉਹਦੇ 'ਚੋਂ ਪਹਿਲੇ ਜਿਹੜੀਆਂ ਸਾਡੇ ਕੋਲ ਮਸ਼ਵਰੇ ਸਲਾਹਾਂ ਆਈਆਂ ਨੇ, ਮੈਂ ਉਹਨਾਂ ਦੇ ਉੱਤੇ ਗੱਲ ਕਰਦਾ ਜਾਵਾਂ ਤਾਂ ਫਿਰ ਅਸੀਂ ਅੱਗੇ ਜਿਹੜੇ ਖੇਤਰ ਚੁਣੇ ਨੇ ਉਹਨਾਂ ਦੇ ਉੱਤੇ ਮੈਂ ਦੱਸਣਾ। ਪਹਿਲੀ ਗੱਲ ਇਕਰਾ ਪਰੀਤ ਹੋਰਾਂ ਨੇ ਔਰ ਇਹਨਾਂ ਦੇ ਨਾਲ ਹੀ ਜੋਈਆ ਸਾਹਿਬ ਦੀ ਗੱਲ ਨੂੰ ਮਿਲਾ ਕੇ ਮੈਂ ਕਰਨਾ ਕਿ ਸਾਇੰਸ। ਅੱਛਾ, ਮੈਂ ਜਿੱਥੋਂ ਤਾਈਂ ਸਮਝਣਾ ਨਾ ਕਿ ਸਾਇੰਸ ਲਫ਼ਜ਼ ਬਾਅਦ 'ਚ ਲਫ਼ਜ਼ ਵਰਤਿਆ ਗਿਆ। ਉਂਝ ਤਾਂ ਇਨਸਾਨ ਜਦੋਂ ਦਾ ਵੀ ਹੈ ਸੀ ਉਹ ਤਰੱਕੀ ਦੀ ਜਿਹੜੀ ਵੀ ਸੂਰਤ ਦੇ ਵਿੱਚ ਹੈਗਾ ਸੀ ਉਹ ਆਪਣੇ ਆਰ ਕਰਦਾ ਆਇਆ। ਔਰ ਖਬਰੇ ਆ ਵੀ ਭੁਲੇਖਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਅੱਜ ਦੁਨੀਆ ਜਾਂ ਅੱਜ ਇਨਸਾਨ ਕਿੱਥੇ ਜਾ ਚੁੱਕਿਆ। ਇਹ ਉਦੋਂ ਹੀ ਆਖਿਆ ਜਾ ਸਕਦਾ ਹੈ ਜਦੋਂ ਤੱਕ ਕਿ ਅਸੀਂ ਪੁਰਾਣੇ ਦੁਨੀਆ ਦੇ ਉਹ ਗਾਰਾਂ 'ਚੋਂ ਲੱਭਣ ਵਾਲੀਆਂ ਸ਼ੈਵਾਂ ਤੇ ਉਹਨਾਂ ਨੂੰ ਪਰਖੀਏ ਨਾ, ਜਾਂ ਸਾਨੂੰ ਟੋਟਲ ਲੱਭ ਚੁੱਕਿਆ ਹੋਵੇ। ਬਹੁਤ ਸਾਰੀਆਂ ਥਾਵਾਂ ਤੋਂ ਇਹ ਵੀ ਆ ਗਈਆਂ ਨੇ, ਬਹੁਤ ਸਾਰੇ ਆਰਟੀਕਲ ਵੀ ਇਹਦੇ ਉੱਤੇ ਲਿਖੇ ਜਾ ਚੁੱਕੇ ਨੇ ਕਿ ਖਬਰੇ ਇਹ ਜਿਹੜੀ ਆਬਦੋਜ਼ ਔਰ ਹੈਲੀਕਾਪਟਰ ਦੇ ਕਨਸੈਪਟ ਬਹੁਤ ਪਹਿਲੇ ਸਾਨੂੰ ਅਫਰੀਕਾ ਔਰ ਅਮਰੀਕਾ ਦੇ ਕਈ ਜੰਗਲਾਂ ਦੇ ਗਾਰਾਂ 'ਚੋਂ ਤਸਵੀਰਾਂ ਬਣੀਆਂ ਹੋਈਆਂ ਲੱਭ ਗਈਆਂ ਨੇ। ਫਿਰ ਲਫ਼ਜ਼ ਸਾਇੰਸ ਜਿਹੜਾ ਹੈ ਨਾ, ਜਾਂ ਇਹ ਮੌਜੂਦਾ ਤਰੱਕੀ ਜਿਹੜੀ ਹੈ ਇਹ ਕੋਈ ਅੱਜ ਨਹੀਂ ਹੈਗੀ। ਇਹਦੇ ਪਿੱਛੇ ਤਾਂ ਅਸੀਂ ਇੱਕ ਲੰਮੀ ਰੀਤ ਹੈ ਸਾਡੇ ਕੋਲ ਜਿਹਦੇ ਨਾਲ ਅਸੀਂ ਜੁੜੇ ਹੋਏ ਹਾਂ। ਔਰ ਅਸਲ ਪੰਜਾਬੀ ਦੀ ਗੱਲ ਕਰਨਾ ਜਾਂ ਪੰਜਾਬ ਦੀ ਗੱਲ ਕਰਨਾ ਉਸ ਰਵਾਇਤ ਔਰ ਉਸ ਵਰਸੇ ਦੀ ਹੀ ਗੱਲ ਕਰਨਾ ਹੈ ਕਿ ਅਸੀਂ ਕੀ ਸੈਂ, ਅੱਜ ਇਵੇਂ ਕਿਉਂ ਹੈ ਔਰ ਅੱਗੇ ਸਾਨੂੰ ਕਿਵੇਂ ਹੋਣਾ ਚਾਹੀਦਾ। भारत सुनने का बड़ा मौका मिला तो बहुत अच्छा लगा। एक मैं सिर्फ एक गल कहांगा, इनू तीजी आलमी कॉन्फ्रेंस कहना एक अच्छी गल है, लेकिन मैं समझना कि सानू थोड़ा जिहा बैकग्राउंड से जाना चाहिए। तीजी आलमी कॉन्फ्रेंस तो कह रहे सारे मन भी रहे हैं, लेकिन पहली कॉन्फ्रेंस जी है ना कौमी पंजाबी कॉन्फ्रेंस 1914 जी हुई सी, मैनूं वो याद आ रही है। रज़ा साहब ते मैं दो ਤੇ ਬਸ ਐਵੇਂ ਹੀ ਹਾਰ ਕੀਤਾ ਸੀ ਤੇ ਉਹ ਵੀ ਮੈਂ ਸਮਝਦਾ ਕਿ ਇੱਕ ਮੁੱਢ ਵਜ੍ਹਾ ਸੀ ਉਸ ਕਾਨਫਰੰਸ ਦਾ। ਉਹਨੇ ਐਸਾ ਮਤਲਬ ਹੈ ਕਿ ਬਾਅਦ ਦੇ ਵਿੱਚ ਸਿਲਸਿਲਾ ਚੱਲਦਾ ਰਿਹਾ
ਤੇ ਉਹ ਕਾਨਫਰੰਸ ਮੈਨੂੰ ਇਸ ਤਰ੍ਹਾਂ ਯਾਦ ਆ ਰਹੀ ਹੈ, ਜਿਸ 'ਚ ਡਾਕਟਰ ਇਸ਼ਤਿਆਕ ਸਾਹਿਬ ਵੀ ਸਨ। ਉਹਨਾਂ ਪਹਿਲੇ ਵਾਰੀ ਆਏ ਸਨ ਤੇ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ, ਹੋਰ ਵੀ ਬਹੁਤ ਅੱਛੇ ਔਰ ਬੜੇ ਜ਼ਬਰਦਸਤ ਕਿਸਮ ਦੇ ਮਤਲਬ ਹੈ ਕਿ ਪ੍ਰੋਗਰਾਮ ਹੋਏ ਸਨ। ਤੇ ਉਹ ਤੋਂ ਬਾਅਦ ਵੀ ਕਾਫੀ ਕਾਨਫਰੰਸਾਂ ਹੁੰਦੀਆਂ ਰਹੀਆਂ, ਲੇਕਿਨ ਉਹ ਕੌਮੀ ਪੰਜਾਬੀ ਕਾਨਫਰੰਸ ਦੇ ਨਾਂ 'ਤੇ ਹੋਈ ਸੀ। ਤੇ ਉਹ ਹੈ ਬਾਅਦ ਦੇ ਵਿੱਚ ਅਚੀਵਮੈਂਟ ਜਿਹੜੀਆਂ ਕਾਨਫਰੰਸ ਦੇ ਜ਼ਰੀਏ ਹੋਈਆਂ ਜਾਂ ਮੁਖਤਲਿਫ ਫੰਕਸ਼ਨ ਦੇ ਜ਼ਰੀਏ ਹੋਈਆਂ, ਤੇ ਉਹਦੇ 'ਚ ਰਜ਼ਾ ਸਾਹਿਬ ਨੇ ਜੋ ਕਿਰਦਾਰ ਅਦਾ ਕੀਤਾ, ਤੇ ਮੈਂ ਸਮਝਣਾ ਕੋਈ ਦਾਦ ਨਾ ਦੇਣਾ ਜਿਹੜਾ ਨਾ ਇੱਕ ਮਤਲਬ ਭੇਜ ਲਈ ਹੈ, ਤੇ ਇੱਕ ਤਾਲੀ ਰਜ਼ਾ ਸਾਹਿਬ ਵਾਸਤੇ ਹੋ ਜਾਏ, ਤੇ ਇਨਸ਼ਾ ਤਾਲਾ ਇਹ ਕਾਨਫਰੰਸ ਜਿਹੜੀ ਨਾ ਇਹ ਵੀ ਬਹੁਤ ਕਾਮਯਾਬ ਹੋਏਗੀ। 1986 ਵਿੱਚ ਪਹਿਲੀ ਪੰਜਾਬੀ ਆਲਮੀ ਪੰਜਾਬੀ ਕਾਨਫਰੰਸ ਫਖਰ ਜ਼ਮਾਨ ਸਾਹਿਬ ਨੇ ਕੀਤੀ ਸੀ ਮਾਲ ਰੋਡ ਤੇ। PC ਅੱਜ ਕੱਲ੍ਹ ਉਹਦਾ ਨਾਮ, ਪਹਿਲਾਂ ਇੰਟਰਕੰਟੀਨੈਂਟਲ ਹੋਟਲ ਸੀ। ਵਿਆਹ ਵਾਲੀ ਸੂਰਤ ਹਾਲ ਸੀ ਜਨਾਬ, ਡਾਂਸ ਕਰਨ ਨੂੰ ਮੇਰਾ ਆਪਣਾ ਦਿਲ ਕਰ ਰਿਹਾ ਸੀ। ਰੌਣਕ ਵੇਖੀ ਤੇ ਜਨਾਬ ਜੀ ਵਿਆਹ ਵਾਲਾ ਘਰ ਹੁੰਦਾ, ਪਾਂਤ ਦੇ ਲਿਖਾਰੀ, ਮੈਂ ਉਦੋਂ ਐਵੇਂ ਕਰ ਰਿਹਾ ਸਾਂ, ਨਾਂ ਹੀ ਸੁਣੇ ਸਨ ਲਿਖਾਰੀਆਂ ਦੇ, ਹੁਸੈਨ ਸ਼ਾਹਿਦ ਸਾਹਿਬ ਸਨ ਜਾਂ ਅਸਦ ਮੁਫਤੀ ਸਾਹਿਬ ਜਾਂ ਫਲਾਂ ਬਾਹਰ ਦੇ ਮੁਲਕਾਂ ਤੋਂ ਆਏ ਸਨ। ਅਹਿਮਦ ਸਲੀਮ ਨੂੰ ਪਹਿਲੀ ਵਾਰੀ ਦੂਜੀ ਵਾਰੀ ਉੱਥੇ ਹੀ ਵੇਖਿਆ, ਬਾਅਦ ਹੀ ਦੋਸਤੀ ਪਈ। ਤੇ ਉਹ ਜ਼ਮਾਨੇ 'ਚ ਜਿਹੜੀ ਕਾਨਫਰੰਸ ਹੋਈ ਹੈ ਉਹਦੀ ਯਾਦ ਹੁਣ ਆ ਕੇ ਤਾਜ਼ਾ ਹੋਣ ਲੱਗੀ ਹੈ। ਫਖਰ ਸਾਹਿਬ ਬਾਅਦ ਵਿੱਚ ਫਾਲ ਤੇ ਰਹੇ, ਹਰ ਸਾਲ ਹੀ ਕਾਨਫਰੰਸ ਕਰਦੇ ਨੇ, ਪਰ ਉਹ ਖਬਰ ਹੀ ਹੁੰਦੀ ਹੈ ਕਾਨਫਰੰਸ ਹੋਈ। ਕਈ ਵਾਰੀ ਉਹਨਾਂ ਦਾ ਜਿਹੜਾ ਵੀ ਹੈ ਉਹ ਬੁਲਾਣਾ ਵੀ ਭੁੱਲ ਜਾਂਦਾ ਪੰਜਾਬੀ ਵਾਲਿਆਂ ਨੂੰ। ਹੋ ਜਾਂਦੀ ਹੈ ਕਾਨਫਰੰਸ, ਗੁਆਂਢ ਵਿੱਚ ਵੀ ਨਹੀਂ ਪਤਾ ਹੁੰਦਾ ਕਿ ਇੱਥੇ ਕਾਨਫਰੰਸ ਹੋ ਰਹੀ ਹੈ। 86 ਤੋਂ ਲੈ ਕੇ 40 ਸਾਲ ਹੋ ਗਏ। ਦਰਮਿਆਨ ਵਿੱਚ ਵੀ 1-2 ਕਾਨਫਰੰਸ ਹੋਈਆਂ। ਉਰਦੂ ਦਾ ਇੱਕ ਅਖਬਾਰ ਹੁੰਦਾ ਸੀ ਨੋਏ ਵਕਤ, ਉਹ ਤਾਰ ਵਿੱਚ ਰਹਿੰਦਾ ਸੀ। ਜਦੋਂ ਕਾਨਫਰੰਸ ਹੋਣੀ 2 ਹਫ਼ਤੇ ਉਹ ਜਿਹੜੀ ਜਿੱਥੇ ਮਰਚਾਂ ਲੱਗਦੀਆਂ ਨੇ ਉਹ ਸ਼ੋਅ ਹੁੰਦੀਆਂ ਨੇ, ਮਜ਼ਮੂਨ ਹੈ ਕਿ ਸਾਰੇ ਮੁਲਕ ਦੁਸ਼ਮਣ ਨੇ, ਕਮਿਊਨਿਸਟ ਨੇ, ਇਹ ਤੇ ਉਹ ਮੁਲਕ ਤੋੜਨ ਵਾਲੇ ਨੇ ਸਾਰੇ। ਉਹ ਤੇ ਉਦੋਂ ਮੈਂ ਇੱਕ ਵਾਰੀ ਗੁੱਸੇ ਨਾਲ ਕਿਹਾ, ਮੈਂ ਕਿਹਾ ਉਹ ਦਿਨ ਮੇਰੇ ਲਈ ਬੜਾ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਮੈਂ ਸੁਣਾਂਗਾ ਕਿ ਨੋਏ ਵਕਤ ਬੰਦ ਹੋ ਗਿਆ। ਬੰਦ ਤਾਂ ਸ਼ਾਇਦ ਨਹੀਂ ਹੋਇਆ, ਡੰਮੀ ਅਖਬਾਰ ਦੇ ਤੌਰ ਤੇ ਨਿਕਲਦਾ ਰਹੇ। ਉਹਦੇ ਐਡੀਟਰ ਸਾਹਿਬ ਫਖਰ ਨਾਲ ਕਹਿੰਦੇ ਹੁੰਦੇ ਸਨ, नोए वक्त ने पंजाब में पंजाबी को टिकने नहीं दिया। मादरी जुबान बारे कोई बदबख्ती ਇਹੋ ਜਿਹੀ ਗੱਲ ਕਰ ਸਕਦਾ ਤੇ ਉਹਨਾਂ ਇੱਕ ਕਿਤਾਬ ਵਿੱਚ ਕਈ ਇੰਟਰਵਿਊ 'ਚ। ਉਸ ਤੋਂ ਬਾਅਦ ਕਾਨਫਰੰਸਾਂ ਹੁੰਦੀਆਂ ਰਹੀਆਂ ਪਰ ਖਬਰ ਨਹੀਂ ਸੀ ਬਣਦੀ, ਵੱਡੀ ਖਬਰ ਨਹੀਂ ਸੀ ਬਣਦੀ। 2 ਸਾਲ ਪਹਿਲਾਂ ਵੱਟੂ ਸਾਹਿਬ ਨੇ, ਅਮਰਜ਼ਾ ਵੱਟੂ ਨੇ ਕਾਨਫਰੰਸ ਕੀਤੀ ਤੇ ਉਹ ਬੜੀਆਂ ਯਾਦਾਂ ਤਾਜ਼ੀਆਂ ਹੋਈਆਂ। ਮੇਰਾ ਨਹੀਂ ਸੀ ਖਿਆਲ ਕਿ ਇੰਨੇ ਅੱਛੇ ਮੁੰਤਜ਼ਮ ਹੋਣਗੇ, ਇੰਨੀ ਭਰਪੂਰ ਕਾਨਫਰੰਸ ਕਰਨਗੇ। ਉਸ ਤੋਂ ਬਾਅਦ ਇੱਕ ਮੀਆਂ ਆਸਫ ਸਾਹਿਬ ਬੈਠੇ ਨੇ ਨਾ, ਰਹੀਮ ਯਾਰ ਖਾਂ ਵਿੱਚ ਕਾਨਫਰੰਸ ਕੀਤੀ, ਉਹਦਾ ਵੀ ਮੈਂ ਮੌਤ ਕੀਤਾ ਕਿ ਐਸੀ ਥਾਂ ਤੇ ਜਿੱਥੇ ਪੰਜਾਬ ਦੁਸ਼ਮਣ ਫਜ਼ਾ ਹੋਵੇ, ਪੰਜਾਬੀ ਦੁਸ਼ਮਣ, ਉੱਥੇ ਕਲਮਾ ਹੱਕ ਕਹਿਣਾ ਵੱਡੀ ਗੱਲ ਹੁੰਦੀ ਹੈ, ਮੁਖਾਲਫਤ ਦੇ ਵਿੱਚ ਵੱਡੀ ਗੱਲ ਕਰਨੀ। ਵੱਟੂ ਸਾਹਿਬ ਦੀ ਕਾਨਫਰੰਸ ਵੇਖੀ, ਭਰਪੂਰ ਕਾਨਫਰੰਸ। ਇੱਕ ਅੱਛੀ ਅੱਜ ਇੱਕ ਦਰਮਿਆਨ ਇੱਕ ਜੁਮਲਾ ਮੁਤਜ਼ਾ ਕਿ ਸਾਡੇ ਕੋਈ ਦੋਸਤ ਜਿਹੜੇ ਨੇ ਉਹ ਜਿੱਥੇ 4 ਬੰਦੇ ਇਕੱਠੇ ਕਰਦੇ ਨੇ ਉਹਨੂੰ ਕਾਨਫਰੰਸ ਦਾ ਨਾਮ ਦੇ ਲੈਂਦੇ ਨੇ। ਹੁੰਦਾ ਉਹ ਸੈਮੀਨਾਰ ਹੁੰਦਾ ਜਾਂ ਇਕੱਠ ਹੁੰਦਾ ਜਾਂ ਗੱਲਬਾਤ ਹੁੰਦੀ ਹੈ, ਕਿਸੇ ਕਿਤਾਬ ਦੀ ਮੁੱਖ ਵਿਖਾਲੀ, ਉਹ ਕਾਨਫਰੰਸ ਨਹੀਂ ਹੁੰਦੀ। ਕਾਨਫਰੰਸ ਹੁੰਦੀ ਹੈ 2-4 ਦਿਨ ਹੋਵੇ, ਲੋਕ ਆਣ, ਮੰਦੂਬੀਨ ਆਣ, ਗੱਲਾਂ ਹੋਣ, ਕੋਈ ਨਤੀਜਾ ਨਿਕਲੇ। ਨਤੀਜੇ ਤੋਂ ਮੈਨੂੰ ਯਾਦ ਹੈ ਕਿ ਇੱਕ ਦੋਸਤ ਨੇ, ਪੰਜਾਬੀ ਸੇਵਕ ਨੇ, ਯਾਰ ਇਹਨਾਂ ਕਾਨਫਰੰਸਾਂ ਦਾ ਕੀ ਫਾਇਦਾ ਹੁੰਦਾ ਹੈ? ਮੈਂ ਤੇਰੇ ਖਿਆਲ ਵਿੱਚ ਕੋਈ ਨਹੀਂ ਯਾਰ, ਬੰਦੇ ਇਕੱਠੇ ਹੁੰਦੇ ਨੇ ਕਰਾਰਦਾਦਾਂ। ਮੈਂ ਫਰਜ਼ ਕਰੋ ਇੱਕ ਕਾਨਫਰੰਸ ਵਿੱਚ 200 ਬੰਦਾ ਆਇਆ, 400 ਬੰਦਾ, ਮੁਖਤਲਿਫ ਸੈਸ਼ਨਾਂ 'ਚ 1000 ਤੋਂ ਵੱਧ ਵੀ ਹੋ ਜਾਂਦੇ ਨੇ। ਉਹਨਾਂ 'ਚ 100 ਬੰਦਾ ਜਿਹੜਾ ਪਹਿਲੀ ਵਾਰੀ ਆਇਆ ਉਹ ਬਾਹਰ ਮੇਲੇ 'ਚ ਰਹਿ ਗਿਆ, ਫਿਰਦਾ ਟੁਰਦਾ ਰਿਹਾ, ਰੌਣਕ ਵੇਖੀ, ਢੋਲ ਢਮਾਕਾ ਸੁਣ ਕੇ ਨਿਕਲ ਗਿਆ। ਉਹਦੇ ਦਿਲ ਵਿੱਚ ਪੰਜਾਬੀ ਦਾ ਹੀ ਕੋਈ ਆਉਂਦਾ, ਪੰਜਾਬੀ ਨਾਲ ਪਿਆਰ ਵੱਧਦਾ ਹੈ। ਹਰ ਸਾਲ ਜੇ ਅਸੀਂ 100 ਬੰਦੇ ਪੰਜਾਬੀ ਪਿਆਰੇ ਬਣਾ ਕੇ ਵੀ ਤੋੜ ਦਿੰਦੇ ਹਾਂ ਨਾ ਮੈਦਾਨ ਦੇ, ਤੇ ਪੰਜਾਬੀ ਦਾ ਕੰਮ ਹੈ। ਇਹ ਸਾਡੀਆਂ ਕਾਨਫਰੰਸਾਂ ਦਾ ਹੀ ਨਤੀਜਾ ਹੈ। ਫਖਰ ਜ਼ਮਾਨੇ ਦੇ ਜ਼ਮਾਨੇ 'ਚ ਗਾਲ ਕੱਢੀ ਜਾਂਦੀ ਸੀ, ਅੱਜ ਗਾਲ ਨਹੀਂ ਕੱਢੀ ਜਾਂਦੀ, ਤਾਰੀਫ ਹੁੰਦੀ ਹੈ, ਪ੍ਰਸ਼ੰਸਾ ਹੁੰਦੀ ਹੈ। ਜਿਹੜੇ ਪੰਜਾਬੀ ਸੇਵਕ ਅੱਜ ਕੱਲ੍ਹ ਆ ਰਹੇ ਨੇ ਨਾ, ਰੋਜ਼ ਕੋਈ ਨਵਾਂ ਟਿਕਟਾਕਰ ਪੰਜਾਬੀ ਦੀ ਗੱਲ ਕਰ ਰਿਹਾ। ਇੱਕ ਦੋ ਮੈਂ ਵੇਖਿਆ ਕਿ ਬੱਚੇ ਕੋਲ ਬੁਲਾਇਆ ਜਾ ਰਿਹਾ, ਮਾਂ ਕੁਝ ਉਰਦੂ 'ਚ ਬੋਲਦੀ ਹੈ, ਬੱਚਾ ਪੰਜਾਬੀ ਜਵਾਬ ਦਿੰਦਾ। ਇਹ ਸਾਰਾ ਪੰਜਾਬੀ ਦਾ ਕੰਮ ਹੈ। ਪੰਜਾਬੀ ਨੂੰ ਸਿਰਫ ਸ਼ਾਇਰਾਂ ਨੇ ਨਹੀਂ ਜ਼ਿੰਦਾ, ਮੁਸ਼ਾਇਰੇ ਬੜਾ ਵੱਡਾ ਕਿਰਦਾਰ ਅਦਾ ਕਰਦੇ ਨੇ ਇੱਕ ਜ਼ਮਾਨੇ ਦੇ ਵਿੱਚ। ਹੁਣ ਸਾਡਾ ਮੀਡੀਆ ਬਦਲ ਗਿਆ, ਹੁਣ ਸੋਸ਼ਲ ਮੀਡੀਆ ਦਾ ਦੌਰ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿੰਨੀ ਗੱਲ ਧੁੰਮਦੀ ਹੈ, ਨਿਕਲਦੀ ਹੈ, ਵਾਇਰਲ ਹੁੰਦੀ ਹੈ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਤੱਕ ਪਹੁੰਚ ਜਾਂਦੀ ਹੈ। ਅਖਬਾਰ ਇਹ ਕੰਮ ਨਹੀਂ ਕਰ ਸਕਦੇ, ਰਸਾਲਾ ਇਹ ਕੰਮ ਨਹੀਂ ਕਰ ਸਕਦਾ, ਤਕਰੀਰਾਂ ਇਹ ਕੰਮ ਨਹੀਂ ਕਰ ਸਕਦੀਆਂ। ਤੇ ਦੋਸਤਾਂ ਨੇ ਬੜੇ ਬੜੇ ਅੱਛੇ ਮਸ਼ਵਰੇ ਦਿੱਤੇ ਨੇ ਵੱਟੂ ਸਾਹਿਬ ਨੂੰ। ਯਕੀਨਨ ਵੱਟੂ ਸਾਹਿਬ ਜਾਂ ਜਿਹੜੀ ਨਵੀਂ ਨਸਲ ਹੈ ਸਾਡੇ ਨਾਲੋਂ ਜ਼ਿਆਦਾ ਸਿਆਣੀ ਹੈ। ਸਾਨੂੰ ਤੇ ਮੋਬਾਈਲ ਨਹੀਂ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਆਉਂਦਾ। ਨਵੀਂ ਨਸਲ ਜਿਹੜੀ ਉਹ ਬੱਚਾ ਕਲਿਆਣ ਸਿੰਘ ਸਾਹਿਬ ਨਾਲ ਬੱਚਾ ਸੀ, ਕਾਲਬਨ ਬੇਟਾ ਸੀ, ਇਹਨੂੰ ਵੀ ਇਹ ਵਰਤਣਾ ਮੇਰੇ ਨਾਲੋਂ ਜ਼ਿਆਦਾ
ਸੋ ਰਜ਼ਾ ਸਾਹਿਬ ਯਕੀਨਨ ਅੱਛੀ ਕਾਨਫਰੰਸ ਆਰ ਕਰਨਗੇ, ਰੌਣਕ ਹੋਏਗੀ, ਪੰਜਾਬੀ ਦੀ ਗੱਲ ਹੋਏਗੀ, ਪੰਜਾਬੀ ਜੁੜਨਗੇ। ਮੈਂ ਸਿਰਫ ਇੱਕ ਮੁਸ਼ਰਾ ਜੋ ਪਿਛਲੀ ਵਾਰੀ ਮੈਨੂੰ ਨਜ਼ਰ ਆਇਆ ਸੀ ਕਿ ਬੈਕ ਵਕਤ 2-3 ਸੈਸ਼ਨ ਸ਼ੁਰੂ ਨਾ ਕਰਨਾ, ਇੱਕ ਵਕਤ 'ਚ ਇੱਕੋ ਚੀਜ਼ ਚੱਲੇ। ਮੇਰਾ ਕਈ ਵਾਰੀ ਇਹ ਸੀ ਕਿ 2 ਸੈਸ਼ਨ ਚੱਲ ਰਹੇ ਨੇ, ਦੋਵਾਂ 'ਚ ਰਜਤ ਕਰਨ ਦਾ ਮੇਰਾ ਦਿਲ ਕਰ ਰਿਹਾ ਸੀ। ਉਹ ਇੱਕ ਦੇ 'ਚ ਸ਼ਿਰਕਤ ਕੀਤੀ ਜਾ ਸਕਦੀ ਹੈ, ਬੰਦਾ 2 ਥਾਂ ਇਕੱਠਾ ਨਹੀਂ ਜਾ ਸਕਦਾ। ਤੇ ਇੱਕ ਵਕਤ 'ਚ ਇੱਕ ਸੈਸ਼ਨ ਰੱਖਣ, ਥੋੜ੍ਹੇ ਸੈਸ਼ਨ ਰੱਖਣ। ਤੇ ਉਹਦੇ 'ਚ ਇਹੋ ਹੀ ਗੱਲ ਜਿਹੜੀ ਦੋਸਤਾਂ ਨੇ ਕੀਤੀ ਹੈ ਕਿ ਸੋਸ਼ਲ ਮੀਡੀਆ ਉਹਨੂੰ ਉਚੇਚਾ ਮੁਕਾਮ ਤੇ ਕਿਸੇ ਤਰੀਕੇ ਨਾਲ ਸਰਕਾਰ, ਪੰਜਾਬ ਸਰਕਾਰ ਬਹੁਤ ਢੀਠ ਵੀ ਹੈ, ਪੰਜਾਬੀ ਦੀ ਗੱਲ ਨਹੀਂ ਬਣਦੀ। ਅਸੀਂ 40-50 ਸਾਲ ਤੋਂ ਹੀ ਲਾ ਰਹੇ ਹਾਂ। ਕਿਸੇ ਤਰੀਕੇ ਨਾਲ ਅਸੀਂ ਜੇ ਦਬਾਅ ਪਾਉਣ 'ਚ ਕਾਮਯਾਬ ਹੋ ਜਾਈਏ ਨਾ ਕਿ ਪੰਜਾਬੀ ਪ੍ਰਾਇਮਰੀ 'ਚ ਲਾਗੂ ਕਰ ਦੇਵੇ, ਜ਼ਰੀਆ ਤਾਲੀਮ ਨਾ ਬਣਾਏ, ਕਿਤਾਬ ਇੱਕ ਛੋਟੀ ਜਿਹੀ ਕਿਤਾਬਚਾ ਹੀ ਸ਼ਾਮਲ ਕਰ ਦੇ ਨਾ ਕਰਿਕੂਲਮ 'ਚ, ਤੇ ਉਹ ਸਾਡੇ ਲਈ ਪੰਜਾਬੀ ਦੇ ਮੁਸਤਕਬਲ ਲਈ ਵੀ ਅੱਛਾ ਹੋਵੇਗਾ। ਬੜੀ ਮਿਹਰਬਾਨੀ, ਬਹੁਤ ਅੱਛੀਆਂ ਗੱਲਾਂ ਮੈਂ ਹੋਈਆਂ। ਜਈਆ ਸਾਹਿਬ ਨੂੰ ਕੰਨ 'ਚ ਕਿਹਾ, ਮੈਂ ਕਿਹਾ ਮੇਰੀ ਵੀ ਵਾਰੀ ਲਾਓ ਹੈ। ਤੇ ਜਈਆ ਸਾਹਿਬ ਕਹਿੰਦੇ ਸਿਆਣੇ ਬੰਦੇ ਗੱਲ ਕਰ ਰਹੇ ਆ। ਤੇ ਮੈਂ ਕਿਹਾ ਚਲੋ ਯਾਰ ਐਂਡ ਜੇ ਤੇ ਮੈਨੂੰ ਕਹਿ ਦੀ, ਮੈਂ ਆ ਜਾਵਾਂਗਾ। ਤੇ ਮੈਂ ਗੱਲ ਕਰਨਾ ਵੀ ਚਾਹੁੰਦਾ ਸੀ, ਜਿਵੇਂ ਆਪਾਂ ਗੱਲ ਕਰਦੇ ਸੀ ਵੀ ਕਲਾਕਾਰਾਂ ਦਾ ਵੀ ਪੰਜਾਬੀਅਤ 'ਚ ਬੜਾ ਵੱਡਾ ਹੱਥ, ਬੜਾ ਵੱਡਾ ਕਿਰਦਾਰ ਆ। ਜਿਵੇਂ ਆਪਾਂ ਦਿਲਜੀਤ ਦੋਸਾਂਝ ਦੀ ਗੱਲ ਕੀਤੀ, ਕਿੱਥੇ ਤੱਕ ਲੈ ਗਏ ਆਪਣੀ ਇੰਡਸਟਰੀ ਨੂੰ, ਆਪਣੀ ਮਾਂ ਬੋਲੀ ਨੂੰ। ਤੇ ਹੁਣ ਕਿਸੇ ਵੱਡੇ ਦੇਸ਼ 'ਚ ਜਾ ਕੇ, ਜਿੱਥੇ ਵੀ ਜਾ ਕੇ ਉਹ ਨਾਅਰਾ ਮਾਰਦੇ ਨੇ ਜਦੋਂ ਪੰਜਾਬੀ ਆ ਗਏ, ਤੇ ਬੜਾ ਦਿਲ ਖੁਸ਼ ਹੁੰਦਾ ਦੇਖ ਕੇ। ਤੇ ਮੈਨੂੰ 5 ਸਾਲ 6 ਸਾਲ ਹੋ ਗਏ ਭਾ ਨਾਸਰ ਨਾਲ ਜੁੜੇ ਨੂੰ। ਤੇ ਉਦੋਂ ਤੋਂ ਲੱਗ ਕੇ ਹੁਣ ਤੱਕ ਮੇਰੇ ਜੇ 10 ਗਾਣੇ ਆਏ ਤੇ ਵਿੱਚੋਂ 2-3 ਗਾਣੇ ਪੰਜਾਬ ਲਈ ਹੁੰਦੇ ਆ, ਪੰਜਾਬੀਅਤ ਲਈ ਹੁੰਦੇ ਆ, ਹੈ ਨਾ। ਤੇ ਹੜ੍ਹਾਂ ਤੇ ਜਦੋਂ ਹੜ੍ਹ ਹੁੰਦੇ ਆ ਉਦੋਂ ਵੀ ਲੋਕਾਂ ਦੇ ਨਾਲ ਸਾਂਝੇ ਕਰੀਦੇ, ਆਪਣੇ ਦਿਲ ਦੇ ਦੁੱਖ ਗਾਣਾ ਇੱਕ ਕਰੀਦਾ ਵਾ, ਹੈ ਨਾ। ਤੇ ਇਵੇਂ ਹੀ ਮੈਂ ਵੀ ਚਾਹੁੰਦਾ ਸੀ ਵੀ ਇਸ ਵਾਰੀ, ਪਿਛਲੀ ਵਾਰੀ ਵੀ 2 ਕਾਨਫਰੰਸਾਂ ਜਿਹੜੀਆਂ ਹੋਈਆਂ ਉਹਦੇ ਵਿੱਚ ਥੋੜ੍ਹਾ ਮੌਕਾ ਮਿਲਿਆ ਗਾਉਣ ਦਾ, ਹੈ ਨਾ, ਇੱਕ ਗੀਤ। ਤੇ ਯਾਰ ਕਿ ਮੈਂ ਰਜ਼ਾ ਸਾਹਿਬ ਨੂੰ ਕਿਹਾ ਕਿ ਮੈਨੂੰ ਪੂਰਾ ਘੰਟਾ ਚਾਹੀਦਾ ਵਾ ਇਹ ਗਾਉਣ ਲਈ, ਤੇ ਆਪਣੀ ਮੈਂ ਪੂਰੀ ਟੀਮ ਨੂੰ ਲਿਆ ਕੇ ਤੇ ਆਪਾਂ ਪਰਫਾਰਮ ਕਰੀਏ ਇੱਥੇ, ਹੈ ਨਾ। ਤੇ ਹੋਰ ਠੀਕ ਹੈ। ਤੁਹਾਨੂੰ ਹੁਣ ਥੋੜਾ ਜਿਹਾ ਗੀਤ ਸੁਣਾ ਦਿੰਦੇ ਆਪਾਂ, ਚਲੋ ਰੌਣਕ ਲਾ ਦਿੰਦੇ ਆ, ਹਨਾ। ਮਹਿੰਗਾ ਏ ਹਾਸਾ ਤੇਰਾ, ਸੂਰਜ ਦੀਏ ਜਾਈਏ ਨੀ, ਬਣ ਜਾ ਕੋਈ ਗੀਤ ਦਾ ਮੁਖੜਾ, ਰੀਝਾਂ ਨਾਲ ਗਾਈਏ ਨੀ। ਮਹਿੰਗਾ ਏ ਹਾਸਾ ਤੇਰਾ ਨੀ, ਚੰਦਨ ਦੀ ਮਹਿਕ ਨੀ ਅੜੀਏ ਕੋਲੋਂ ਤੇਰੇ ਆਉਂਦੀ ਆ, ਸੁਰਮੇ ਦਾ ਸਾਪਿਆ ਬਣਦਾ ਅੱਖਾਂ ਵਿੱਚ ਪਾਉਂਦੀ ਆ, ਸੰਗ ਜਾਂਦੀ ਨੇੜੇ ਆ ਕੇ ਕਹਿਣਾ ਕੁਝ ਚਾਹੁੰਦੀ ਆ, ਮਾਰੇ ਜੇ ਆਵਾਜ਼ ਕਦੇ ਤੂੰ ਨੰਗੇ ਪੈਰੀਂ ਆਈਏ ਨੀ। ਮਹਿੰਗਾ ਏ ਹਾਸਾ ਤੇਰਾ, ਮਹਿੰਗਾ ਏ ਹਾਸਾ ਤੇਰਾ, ਸੂਰਜ ਦੀਏ ਜਾਈਏ ਨੀ, ਬਣ ਜਾ ਕੋਈ ਗੀਤ ਦਾ ਮੁਖੜਾ, ਰੀਝਾਂ ਨਾਲ ਗਾਈਏ ਨੀ। ਮਹਿੰਗਾ ਏ ਹਾਸਾ ਤੇਰਾ ਨੀ। ਬਹੁਤ ਸ਼ੁਕਰੀਆ।